ਮਾਨਵਿੰਦਰ ਸਿੰਘ ਮਾਲੀ जिस तरीके नाल भगवंत मान की सरकार के खिलाफ उन्होंने राज पास खोलदा उन्होंने बारे बोलदा है, उहदे तो आम आदमी पार्टी दुखी बड़ी ते ओनू टंगिया तां इस करके कि उहने साडी सरकार दा भगवंत मान की सरकार दा कोई लिहाज नहीं कीता ते सच्ची गल लोकां दे सामने लियाउण लग्गिया कोई उहने ओला पड़दा नहीं रखिया। पर आपदे ही सरकार नाल संबंधित कोई गऊ रक्षा दल जिहा बनाया होया उहदे विचों किसी बंदे तो एप्लीकेशन ले ली ते धार्मिक भावनावां भड़काउण दा परचा दर्ज करके माली नूं रात झक लिया। मीडिया वाले बेचारे डराए हुए ने भगवंत मान की सरकार ने, जिवें दिल्ली की सरकार बारे कहंदे उहने गोदी मीडिया पैदा कीता, इत्थे भगवंत मान कदे इह अजीत वालियां नाल पंगा लैंदा कदे किसी होर नाल। भगवंत मान की पंजाब की सरकार भी उसे राह तुरी हुई आ जिस तरीके राह मोदी तुरिया। मोदी कहंदा सारे मुल्क दे विच मीडिया नूं मेरे गुण गाउणे पैणगे, यही बीमारी भगवंत मान नूं पई हुई आ कि इत्थे सारिआं नूं मीडिया वालिआं नूं मेरे गुण गाउणे पैणगे। खालिस्तानी संघर्ष जां खाड़कू संघर्ष दे मौके उत्ते जो भूमिका निभाई वो आपदी थां ते आ, पर भारती संविधान दे अंदर आए करना ओ करना। ते अज जदों मालविंदर सिंह माली नूं इस सिस्टम ने फड़ के दरड़िया ओनूं जरूर इस गल दी शायद समझ आई होऊगी कि मैं एवें लोकां नूं कहंदा रहिना कि तुसीं ऐ नहीं करदे ओ नहीं करदे, इह सिस्टम कोई राह छड्डदा किसे बंदे दी। कंगना रणावत ओदी फिल्म हुण पास करती भी चलूगी, ਉਹ एक चैनल ते कल दी बुड़कदी फिरदी है, कहदी संत जरनैल सिंह ਜਿਹੜੇ ਸੀ ਉਹ ਕਿਹੋ ਜਿਹੇ ਸੰਤ ਹੋਏ ਜਿਹੜੇ AK-47 ਲੈ ਕੇ ਮੰਦਰ 'ਚ ਬੈਠੇ ਸੀ। ਆ ਜਿਹੜੇ ਹਿੰਦੂ ਤੇ ਕੇਸਾਧਾਰੀ ਹਿੰਦੂ ਦੜ ਵੱਟੀ ਬੈਠੇ ਨੇ ਇਹ ਅਡੀਕ ਰਹੇ ਨੇ ਵੀ ਕਦੋਂ ਪਿੱਟ ਸਿਆਪਾ ਸ਼ੁਰੂ ਕਰੀਏ ਤੇ ਹਾਏ ਜੀ ਜਲਾਨੀ ਨਾਲ ਮਾੜਾ ਕਰ, ਹਾਏ ਕੰਗਣਾ ਰਣੌਤ ਦੇ ਨਾਲ ਆ ਕੀ ਹੋ ਗਿਆ। ਆ ਪਿਛਲੇ ਪਿੰਡ ਦੇ ਸੀ ਨਾ ਜਦੋਂ ਇੱਕ ਕੁਲਜਿੰਦਰ ਕੌਰ ਨੇ ਚੰਡੀਗੜ੍ਹ ਮੋਹਾਲੀ 에ਅਰਪੋਰਟ ਦੇ ਉੱਤੇ ਇੱਕ ਥੱਪੜਾ ਜੜਿਆ ਸੀ। ਮਨਜਿੰਦਰ ਸਿੰਘ ਸਰਸਾ ਤੇ ਹੋਰ ਜਿਹੜੇ ਬੀਜੇਪੀ ਚ ਨੇ ਗੁਰਚਾਂਦ ਸਿੰਘ ਲਾਲਪੁਰਾ ਕਈ ਹੋਰ ਕਾਲੇਪੁਰੇ ਪੀਲੇਪੁਰੇ ਤੁਰੇ ਫਿਰਦੇ ਆ, ਇਹਨਾਂ ਸਾਰਿਆਂ ਦੀ ਭਕਾਈ ਪਤਾ ਕੀ ਹੁੰਦੀ ਆ। ਅਸੀਂ ਬੀਜੇਪੀ ਚ ਮੋਦੀ ਸਾਹਿਬ ਨਾਲ ਤਾਂ ਬਣਾ ਕੇ ਰੱਖੀ ਹੋਈ ਆ ਵੀ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ, ਤੇ ਹੁਣ ਕਿੱਥੇ ਮਰੇ ਹੋਏ। ਸਾਡੇ ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਕੇਸਾਂ ਤੇ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗਿਓ। ਹੁਣ ਕੰਗਣਾ ਰਣੌਤ ਤੇ ਇਸ ਮੁਲਕ ਦਾ ਸਿਸਟਮ ਤਾਂ ਕਹਿੰਦਾ ਹੈਗਾ ਵੀ ਸਿੱਖ ਕਕਾਰ ਲਾ ਕੇ ਆਓ ਜੇ ਪੇਪਰ ਵੀ ਦੇਣੇ। ਗੁਰੂ ਸਾਹਿਬ ਦੇ ਕੋਲੇ ਤਾਂ ਗੱਲ ਹੀ ਬੜੀ ਵੱਡੀ ਆ, ਇਹ ਤਾਂ ਕਹਿੰਦੇ ਜੇ ਪੇਪਰ ਦੇਣ ਆਉਣੇ ਆ ਇੱਥੇ ਇੱਕ ਜੱਜ ਪੁੱਛਦਾ ਫਿਰਦਾ ਸੀ ਕਹਿੰਦਾ ਪੱਗ ਕਾਹਤੋਂ ਬੰਨਣੀ ਆ ਕਿੰਨੇ ਮੀਟਰ ਦੀ ਬੰਨਣੀ ਆ ਮੈਨੂੰ ਦੱਸੋ। ਹੁਣ ਸਿੱਖ ਇਸ ਮੁਲਕ ਦੇ ਵਿੱਚ ਇਹੋ ਜਿਹੇ ਮਾਹੌਲ ਵਿੱਚ ਨਹੀਂ ਰਹਿ ਸਕਦੇ, ਇਸੇ ਕਰਕੇ ਖਾਲਿਸਤਾਨ ਜ਼ਰੂਰੀ ਹੈ। ਕਈ ਵਾਰ ਮੈਂ ਗੱਲਾਂ ਸੁਣਦਾ ਚੈਨਲਾਂ ਦੇ ਉੱਤੇ ਵੀ ਇੱਕ ਹਿੰਦੂ ਬੰਦਾ ਕਦੇ ਵੀ ਸਿੱਖ ਜਮਾਤ ਨੂੰ ਸਮਝ ਹੀ ਨਹੀਂ ਸਕਦਾ, ਪਰ ਇੱਥੇ ਤਾਂ ਕਮਾਲ ਹੋਈ ਪਈ ਆ। ਹਿੰਦੂਆਂ ਦੇ ਜਿੰਨੇ ਰਿਸ਼ੀ ਮੁਨੀ ਭਗਵਾਨ ਨੇ ਉਹ ਸਾਰੇ ਸ਼ਾਸਤਰਾਂ ਵਾਲੇ ਆ ਕੇਸਾਂ ਵਾਲੇ। ਰਾਮਚੰਦਰ ਦੇ ਜੂੜਾ ਨਕਲੀ ਲਾਉਂਦੇ ਆ ਜਦੋਂ ਰਾਮਲੀਲਾ ਕਰਦੇ ਆ ਕਿਉਂਕਿ ਅਸਲੀ ਸੀਗਾ ਉਹਦੇ, ਤੇ ਕੇਸ ਕ੍ਰਿਸ਼ਨ ਦੇ ਵੀ ਨੇ। ਜਿੰਨੇ ਰਿਸ਼ੀ ਮੁਨੀ ਆ ਉਹਨਾਂ ਦੀਆਂ ਬੁੱਤ ਜਾਂ ਫੋਟੋਆਂ ਦੇਖੋ ਸਾਰਿਆਂ ਦੀ ਕੇਸ ਰਿਸ਼ੀਆਂ ਮੁਨੀਆਂ ਦੇ ਪੁਰਾਤਨ ਰੱਬਾਂ ਭਗਵਾਨਾਂ ਅਵਤਾਰਾਂ ਦੇ, ਜਿਨ੍ਹਾਂ ਨੂੰ ਹਿੰਦੂ ਭਾਈਚਾਰੇ ਵਾਲੇ ਆਪਦੇ ਨਾਇਕ ਮੰਨਦੇ ਆ ਪੈਗੰਬਰ ਮੰਨਦੇ ਆ, ਉਹ ਸਾਰੇ ਕੇਸਾਂ ਵਾਲੇ ਆ। ਜੇ ਹੁਣ ਤੁਸੀਂ ਹਿੰਦੂ ਨਹੀਂ ਰੱਖਦੇ ਤੇ ਸਿੱਖਾਂ ਦੇ ਕੇਸ ਕਾਹਤੋਂ ਚਾਹੁੰਦੇ ਆ ਤੁਸੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੋਂ ਆਪਾਂ ਕੁਝ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ। ਇੱਕ ਤਾਂ ਇਹ ਬੜੀ ਦੁਖਦਾਈ ਖਬਰ ਆ ਤੇ ਨੀਟ ਦਾ ਜਿਹੜਾ ਟੌਪਰ ਸੀਗਾ ਨੌਜਵਾਨ ਡਾਕਟਰ ਨਵਦੀਪ ਸਿੰਘ ਮੁਕਤਸਰ ਸ਼ਹਿਰ ਦਾ ਵਾਸੀ, ਉਹਦੀ ਸ਼ੱਕੀ ਹਾਲਾਤ ਵਿੱਚ ਜਿਸ ਤਰੀਕੇ ਨਾਲ ਮੌਤ ਦੀ ਖਬਰ ਮਿਲੀ ਆ ਉਹ ਬਹੁਤ ਦੁਖਦਾਈ ਹੈ। ਮੌਲਾਨਾ ਆਜ਼ਾਦ ਮੈਡੀਕਲ ਇੰਸਟੀਚਿਊਟ ਦਿੱਲੀ ਵਿੱਚ 2023 ਬੈਂਚ ਵਿੱਚ MD ਕਰ ਰਿਹਾ ਮੁਕਤਸਰ ਦੇ ਵਸਨੀਕ ਡਾਕਟਰ ਨਵਦੀਪ ਸਿੰਘ ਦੀ 15 ਸਤੰਬਰ ਨੂੰ ਰਿਹਾਇਸ਼ੀ ਕਮਰੇ ਚੋਂ ਲਾਸ਼ ਮਿਲੀ ਸੀ। ਨਵਦੀਪ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ। ਜਿਹੜਾ ਇਹ ਨਵਦੀਪ ਸਿੰਘ ਆ ਡਾਕਟਰ ਨਵਦੀਪ ਸਿੰਘ, ਇਹ ਨੀਟ ਦੀ ਪ੍ਰੀਖਿਆ ਦੇ ਵਿੱਚੋਂ ਸਾਰੇ ਇੰਡੀਆ ਵਿੱਚੋਂ ਟੌਪਰ ਰਿਹਾ। ਹੁਣ ਇਹੋ ਜਿਹਾ ਨੌਜਵਾਨ ਜਿਹੜਾ ਆਪਦੇ ਘਰਦਿਆਂ ਨੂੰ ਆਪਦੇ ਪਰਿਵਾਰ ਨੂੰ
ਇਹਨਾਂ ਦਿਨਾਂ ਦੇ ਵਿੱਚ ਫੋਨ ਕਰਕੇ ਵਧਾਈਆਂ ਦੇ ਰਿਹਾ, ਵਧਾਈਆਂ ਲੈ ਰਿਹਾ, ਉਹ ਆਪਦੇ ਕਮਰੇ ਦੇ ਵਿੱਚ ਕੁੰਡਾ ਲਾ ਕੇ ਖੁਦਕੁਸ਼ੀ ਕਿਉਂ ਕਰੂਗਾ? ਇੱਕ ਪਾਸੇ ਇਸ ਨੌਜਵਾਨ ਨੂੰ ਜਿਹੜੇ ਕੋਚਿੰਗ ਸੈਂਟਰ ਚੋਂ ਇਹਨੇ ਕੋਚਿੰਗ ਲਈ ਹੈ, ਉਹਨਾਂ ਨੇ 32 ਲੱਖ ਰੁਪਈਆ ਤੇ ਇੱਕ ਕਾਰ ਇਨਾਮ ਵਜੋਂ ਦਿੱਤੀ ਆ, ਐਲਾਨ ਕੀਤਾ ਹੈ। ਦੂਜੇ ਪਾਸੇ ਇਸ ਨੌਜਵਾਨ ਨੇ ਜਦੋਂ ਨੀਟ ਦੀ ਪ੍ਰੀਖਿਆ ਦੇ ਵਿੱਚ ਸਾਰੇ ਇੰਡੀਆ ਵਿੱਚ ਝੰਡਾ ਗੱਡ ਦਿੱਤਾ, ਤਾਂ ਜਿਸ ਤਰੀਕੇ ਨਾਲ ਸਾਡੇ ਭਾਈਚਾਰੇ ਨੇ ਇਸ ਖਬਰ ਦੇ ਉੱਤੇ ਤਸੱਲੀ ਪ੍ਰਗਟ ਕੀਤੀ, ਸਕੂਨ, ਇਸ ਸਾਰੇ ਕਾਸੇ ਦੇ ਉਲਟ ਜਦੋਂ ਇਹ ਖਬਰ ਮਿਲੀ ਕਿ ਜੀ ਉਹਨੇ ਤਾਂ ਖੁਦਕੁਸ਼ੀ ਕਰ ਲਈ ਤੇ ਆਪਦੇ ਕਮਰੇ ਦੇ ਵਿੱਚ ਉਹਦੀ ਲਾਸ਼ ਲਮਕਦੀ ਮਿਲੀ ਹੈ, ਤਾਂ ਇਹ ਖਬਰ ਸੁਣ ਕੇ ਕਿਸੇ ਵੀ ਮਨੁੱਖ ਨੂੰ ਇਹੀ ਲੱਗੇਗਾ ਕਿ ਇਹਦੇ ਪਿੱਛੇ ਕੋਈ ਗੜਬੜ ਹੈਗੀ, ਕਿਉਂਕਿ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਜਿਹੜੀ ਵੀ ਗੱਲ ਦੇ ਨਾਲ ਸਿੱਖ ਨੌਜਵਾਨਾਂ ਦੇ ਦਿਲ ਦਿਮਾਗ ਵਿੱਚ ਖੁਸ਼ੀ ਦਾ, ਤਸੱਲੀ ਦਾ ਅਹਿਸਾਸ ਆਵੇ, ਉਹ ਚੁੱਭਦੀ ਹੈ। ਤੇ ਇਸ ਮੁਲਕ ਨੇ ਤਾਂ ਪੂਰਾ ਜ਼ੋਰ ਲਾਇਆ ਹੋਇਆ ਵੀ ਜਿਹੜੇ ਸਿੱਖ ਨੌਜਵਾਨ ਨੇ ਇਹ ਤਾਂ ਬੇਵਕੂਫ ਨੇ, ਬਦਤਮੀਜ਼ ਨੇ, ਬੇਅਕਲ ਨੇ, ਇਹ ਤਾਂ ਐਵੇਂ ਬਸ ਖਾਲਿਸਤਾਨ ਦੀ ਗੱਲ ਕਰਦੇ ਨੇ, ਐਵੇਂ ਇਹ ਤਾਂ ਪਾਕਿਸਤਾਨ ਦੇ ਮਗਰ ਲੱਗੇ ਹੋਏ ਨੇ, ਇਹਨਾਂ ਨੂੰ ਤਾਂ ਅਕਲ ਹੀ ਨਹੀਂ। ਇਸ ਮੁਲਕ ਨੇ ਤਾਂ ਪੂਰਾ ਜ਼ੋਰ ਲਾ ਕੇ ਇੰਡੀਆ ਦੇ ਵਿੱਚ ਇਹ ਗੱਲ ਧੁਮਾਈ ਹੋਈ ਆ ਕਿ ਜੀ ਇਸ ਮੁਲਕ ਦੀ ਰਾਖੀ ਵਿੱਚ, ਇਸ ਮੁਲਕ ਦੀ ਵਡਿਆਈ ਵਿੱਚ, ਇਸ ਮੁਲਕ ਨੂੰ ਪੈਰਾਂ ਸਿਰ ਕਰਨ ਵਿੱਚ ਸਿੱਖਾਂ ਦਾ ਕੋਈ ਰੋਲ ਨਹੀਂ। ਐਵੇਂ ਹੀ ਸਿੱਖ ਆਪਦੇ ਆਪ ਨੂੰ ਥਾਪੜਾ ਦੇਈ ਜਾਂਦੇ ਨੇ। ਤੇ ਇਸ ਮੁਲਕ ਦਾ ਤਾਂ ਜਨਮ ਹੀ ਮੋਦੀ ਦਾ, ਜਦੋਂ ਹੁਣ ਸੱਤਾ ਮਿਲੀ ਆ, ਮੋਦੀ ਦੇ ਆਉਣ ਤੋਂ ਬਾਅਦ ਤਾਂ ਇੰਡੀਆ ਪੈਦਾ ਹੋਏ। ਉਹ ਜਿਸ ਤਰੀਕੇ ਦਾ ਮਾਹੌਲ ਹਿੰਦੂ ਤਵੀਆਂ ਨੇ ਬਣਾਇਆ ਹੋਇਆ ਹੈ, ਉਹਦੇ ਵਿੱਚ ਜਦੋਂ ਕੋਈ ਇਹੋ ਜਿਹੀ ਖਬਰ ਸਾਹਮਣੇ ਆਵੇ ਜਿਹਦੇ ਨਾਲ ਸਿੱਖ ਨੌਜਵਾਨੀ ਨੂੰ ਇਹ ਲੱਗੇ ਕਿ ਸਾਡੇ ਵਿੱਚ ਵੀ ਇਹੋ ਜਿਹੇ ਨੌਜਵਾਨ ਹੈਗੇ ਜਿਹੜੇ ਮਨੁੱਖਤਾ ਲਈ, ਸਮਾਜ ਲਈ ਬੜੀਆਂ ਵੱਡੀਆਂ ਮੱਲਾਂ ਮਾਰਨ ਜੋਗੇ ਨੇ, ਦਿਮਾਗ ਦੇ, ਪੜ੍ਹਾਈ ਦੇ ਖੇਤਰ ਵਿੱਚ। ਹੁਣ ਜਦੋਂ ਦੁਨੀਆ ਕਹਿੰਦੀ ਆ ਵੀ ਜਿਹੜਾ ਇੰਟਰਨੈਟ ਵਰਤਦੇ ਆ ਇਹ ਸਾਡੀ ਹੀ ਕੌਮ ਦਾ ਇੱਕ ਸੂਰਮਾ, ਇਹ ਵੀ ਸੂਰਮਗਤੀ ਹੈ। ਸੂਰਮਗਤੀ ਇਕੱਲੇ ਹਥਿਆਰਬੰਦ ਹੋ ਕੇ ਦੁਸ਼ਮਣ ਨੂੰ ਕਤਲੋਗਾਰਦ ਕਰਨਾ ਇਸ ਤਰੀਕੇ ਨਾਲ ਹੀ ਨਹੀਂ ਹੁੰਦੀ। ਇਹ ਵੀ ਹੈ ਕਿ ਗਰੀਬੀ ਵਿੱਚ ਹਮਾਤੜ ਘਰਾਂ 'ਚ ਪਲ ਕੇ ਆਪਦੇ ਭਾਈਚਾਰੇ ਲਈ, ਮਨੁੱਖਤਾ ਲਈ, ਅੱਜ ਦੇਖੋ ਸਾਰੇ ਸੰਸਾਰ ਦੇ ਵਿੱਚ ਇੰਟਰਨੈਟ ਦੀ ਸਹੂਲਤ ਆਪਾਂ ਵਰਤ ਰਹੇ ਹਾਂ। ਇਵੇਂ ਹੀ ਹੋਰ ਵੱਡੀਆਂ ਵੱਡੀਆਂ ਕਾਢਾਂ, ਵੱਡੇ ਵੱਡੇ ਮਸਲੇ ਦੁਨੀਆ ਭਰ ਦੇ ਵਿੱਚ, ਪਰ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਜਿਸ ਤਰੀਕੇ ਨਾਲ ਧੱਕ ਕੇ ਖੂੰਜੇ ਲਾਉਣ ਦਾ ਪ੍ਰੋਜੈਕਟ ਚੱਲ ਰਿਹਾ, ਹਰ ਤਰੀਕੇ ਨਾਲ ਸਿੱਖਾਂ ਨੂੰ ਡੀਗ੍ਰੇਡ ਕਰਨਾ, ਡਿਸਟਰਬ ਕਰਨਾ। ਜਦੋਂ ਪੇਪਰ ਹੁੰਦੇ ਆ ਕਹਿੰਦੇ ਆ ਤੁਸੀਂ ਪੱਗ ਕਾਹਤੋਂ ਬੰਨ੍ਹ ਕੇ ਆਏ ਹੋ, ਤੁਸੀਂ ਕਿਰਪਾਨ ਕਾਹਤੋਂ ਪਾਈ ਆ, ਤੁਸੀਂ ਕਕਾਰ ਕਾਹਤੋਂ ਪਹਿਨੇ ਆ, ਕੜਾ ਲਾ ਕੇ ਆਓ। ਉਹ ਹਰ ਤਰੀਕੇ ਨਾਲ ਜਦੋਂ ਬੱਚਿਆਂ ਨੂੰ, ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਟਾਰਚਰ ਕੀਤਾ ਜਾ ਰਿਹਾ ਹੋਵੇ ਤੇ ਫਿਰ ਵੀ ਕੋਈ ਨੀਟ ਵਿੱਚ ਇੰਡੀਆ 'ਚ ਸਾਰਿਆਂ ਤੋਂ ਵੱਡਾ ਮਤਲਬ ਟੌਪਰ ਨਿਕਲ ਜੇ ਤੇ ਅਗਲਿਆਂ ਤੋਂ ਇਹ ਜਰ ਹੁੰਦਾ। ਉਹ ਬੇਸ਼ੱਕ ਰੌਲਾ ਪਾਇਆ ਜਾ ਰਿਹਾ ਕਿ ਜੀ ਇਹਦੀ ਜਾਂਚ ਮੁਕੰਮਲ ਕੀਤੀ ਜਾਵੇ, ਪਰ ਇੱਥੇ ਹਾਲ ਮਾੜਾ ਹੀ ਆ। ਕੋਲਕਾਤਾ ਦੇ ਵਿੱਚ ਜਿਸ ਤਰੀਕੇ ਨਾਲ ਉਸ ਡਾਕਟਰ ਬੱਚੀ ਨਾਲ ਕਹਿਰ ਉਹਦੇ ਉੱਤੇ ਵਾਪਰਿਆ, ਤੇ ਉਦੋਂ ਤੋਂ ਅੱਜ ਤੱਕ ਹਰ ਉਹ ਗੱਲ ਕੀਤੀ ਜਾ ਰਹੀ ਆ ਜਿਹਦੇ ਨਾਲ ਦੋਸ਼ੀ ਬਚ ਜਾਣ। ਜਿਸ ਮੁਲਕ ਦਾ ਪੂਰਾ ਸਿਸਟਮ ਜਿਹੜਾ ਹੈ ਉਹ ਦੋਸ਼ੀਆਂ ਨੂੰ ਬਚਾਉਣ ਤੇ ਲੱਗਿਆ ਰਹਿੰਦਾ, ਸਿੱਖਾਂ ਦੇ, ਔਰਤਾਂ ਦੇ ਜਾਂ ਘੱਟ ਗਿਣਤੀਆਂ ਦੇ ਉਲਟ ਤਾਂ ਇਸ ਮੁਲਕ ਦਾ ਇੱਕ ਪੂਰਾ ਜਾਣੀ ਕਿ ਸਦੀਆਂ ਪੁਰਾਣਾ ਇਤਿਹਾਸ ਹੈ ਨਾ ਜੀ। ਉਹ ਇਸ ਮੁਲਕ ਦੇ ਵਿੱਚ ਜਦੋਂ ਕੋਈ ਉੱਚ ਜਾਤੀ ਦਾ
ਬ੍ਰਾਹਮਣ ਕੋਈ ਹੋਵੇ ਕਿਸੇ ਜੁਰਮ 'ਚ, ਫਿਰ ਤਾਂ ਇਹ ਪੂਰਾ ਮੁਲਕ, ਪੂਰਾ ਸਿਸਟਮ ਇਕਜੁੱਟ ਹੋ ਜਾਂਦਾ। ਤੇ ਜੇ ਸਿੱਖਾਂ ਦਾ ਮਸਲਾ ਹੋਵੇ, ਤੁਹਾਨੂੰ ਪਤਾ ਕਿਵੇਂ ਨਵੰਬਰ 84 ਨੂੰ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ, ਪਰ ਸਜ਼ਾਵਾਂ ਦੇਣ ਦੇ ਲਈ ਇਹ ਮੁਲਕ ਅੱਜ 1984 ਤੋਂ 2024 ਆ ਗਿਆ। ਪਰ ਦੇਖ ਲਓ ਇਸ ਮੁਲਕ ਦਾ ਹਾਲ। ਅਜੇ ਹੁਣ ਕਹਿੰਦੇ ਆ ਟੈਟਲਰ ਨੂੰ ਆਹ ਹੋ ਗਿਆ, ਫਲਾਣੇ ਨੂੰ ਆਹ ਕਰਤਾ, ਧਮਕਾਨੇ ਨੂੰ ਉਹ ਕਰਤਾ, ਸ਼ੋਸ਼ੇਬਾਜ਼ੀ, ਡਰਾਮੇਬਾਜ਼ੀ। ਤੇ ਡਾਕਟਰ ਮਨਮੋਹਨ ਸਿੰਘ ਉਹਨੂੰ ਮੂਹਰੇ ਕਰਤਾ, ਉਹ UNO ਦੇ ਵਿੱਚ ਉੱਥੇ ਕਹਿੰਦਾ ਫਿਰੇ ਵੀ ਸਾਨੂੰ ਤਾਂ ਜੀ ਕੋਈ ਸਮੱਸਿਆ ਨਹੀਂ, ਸਿੱਖ ਤਾਂ ਇਸ ਭਾਰਤ ਵਿੱਚ ਬੜਾ ਖੁਸ਼ੀ ਨਾਲ ਜਿਉ ਰਹੇ। ਉੱਥੇ UNO ਦੇ ਵਿੱਚ ਸਾਡੀ ਕੌਮ ਦੇ ਹਿੱਤਾਂ ਦੇ ਉਲਟ ਬੋਲਣ ਗਿਆ ਮਨਮੋਹਨ ਸਿੰਘ। ਇੱਥੇ I am sorry ਤੇ ਕਾਂਗਰਸ ਨੇ ਜੇ ਮਾਫੀ ਮੰਗਣੀ ਹੋਈ ਆ ਸਿੱਖਾਂ ਤੇ ਜ਼ੁਲਮਾਂ ਦੀ, ਤਾਂ ਕਾਂਗਰਸ ਦੇ ਲੀਡਰ ਗਾਂਧੀ ਪਰਿਵਾਰ ਦੇ ਵਿੱਚੋਂ ਕੋਈ ਗੱਲ ਕਰੇ ਸਮਝ ਆਉਂਦੀ ਹੈ। ਡਾਕਟਰ ਸਾਹਿਬ ਤੁਸੀਂ ਐਵੇਂ ਮੂਹਰੇ ਪੂਛ ਚੱਕੀ ਫਿਰਦੇ। ਹੁਣ ਜਦੋਂ ਇਹੋ ਜਿਹੇ ਸਾਡੀ ਕੌਮ ਦੇ ਵਿੱਚ ਬੰਦੇ ਹੋਣ, ਇਹੋ ਜਿਹੇ ਖੁਸ਼ਵੰਤ ਸਿੰਘ ਵਰਗੇ ਡਾਕਟਰ, ਮਾਸਟਰ, ਵਕੀਲ, ਵੱਡੀਆਂ ਵੱਡੀਆਂ ਅਗਲਿਆਂ ਕੋਲ ਡਿਗਰੀਆਂ ਨੇ, ਜਦੋਂ ਉਹ ਭਾਰਤ ਦੇ ਪਿੱਠੂ ਬਣ ਕੇ ਕਹਾੜੇ ਦਾ ਦਸਤਾ ਬਣਨ ਨੂੰ ਤਿਆਰ ਨੇ, ਤਾਂ ਅਗਲਿਆਂ ਨੂੰ ਲੱਗਦਾ ਵੀ ਖਨੀ ਸਾਰੀ ਕੌਮ ਹੀ ਗਦਾਰਾਂ ਦੀ ਹੈ। ਪਰ ਨਹੀਂ, ਇਸੇ ਕੌਮ ਦੇ ਵਿੱਚ ਗਿਆਨੀ ਜੈਲ ਸਿੰਘ ਵਰਗੇ ਵੀ ਨੇ, ਬਰਨਾਲੇ ਵਰਗੇ ਵੀ ਨੇ, ਜਿਹੜੇ ਆਪਦੇ ਗੁਰਧਾਮਾਂ ਦੇ ਉੱਤੇ ਫੌਜਾਂ ਪੁਲਿਸ ਦੇ ਜਾਣ ਤੋਂ ਬਾਅਦ ਕੁਰਸੀ ਨਾਲ ਚਿੰਬੜੇ ਰਹਿਣ। ਪਰ ਇਸੇ ਕੌਮ ਦੇ ਵਿੱਚੋਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵਰਗੇ, ਭਾਈ ਦਿਲਾਵਰ ਸਿੰਘ ਵਰਗੇ, ਭਾਈ ਕੇਰ ਸਿੰਘ ਵਰਗੇ ਕੌਮ ਨੂੰ ਪਿਆਰ ਕਰਨ ਵਾਲਿਆਂ ਦਾ ਵੀ ਘਾਟਾ ਨਹੀਂ। ਖੈਰ, ਜਿਸ ਤਰੀਕੇ ਨਾਲ ਇਸ ਮੁਲਕ ਦਾ ਸਿਸਟਮ ਚੱਲ ਰਿਹਾ, ਇਸ ਮੁਲਕ ਦੇ ਹੱਕ ਵਿੱਚ ਸਾਨੂੰ ਭੁਗਤਾਉਣ ਲਈ ਕਿ ਜੀ ਇਹ ਤਾਂ ਮੁਲਕ ਬਹੁਤ ਵਧੀਆ, ਮਤਾਂ ਦੇਣ ਵਾਲਿਆਂ ਨਾਲ ਜਦੋਂ ਕੁਪੱਤ ਹੁੰਦੀ ਆ, ਉਦੋਂ ਫਿਰ ਸਾਨੂੰ ਵੀ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ। ਮੇਰਾ ਭਾਵ ਮਾਲਵਿੰਦਰ ਸਿੰਘ ਮਾਲੀ ਤੋਂ ਹੈ। ਮਾਲਵਿੰਦਰ ਸਿੰਘ ਮਾਲੀ ਦੇ ਕਈ ਪੱਖ ਨੇ। ਉਹਦੀ ਗ੍ਰਿਫਤਾਰੀ ਜਿਸ ਤਰੀਕੇ ਨਾਲ ਕੱਲ ਹੋਈ ਆ, ਜਿਸ ਤਰੀਕੇ ਨਾਲ ਪੁਲਿਸ ਨੇ ਉੱਥੇ ਬਦਸਲੂਕੀ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਉੱਤੇ ਇੱਕ ਜਾਲੀ ਜੇ ਗੱਲ ਦੇ ਪਿੱਛੇ ਵੀ ਤੁਸੀਂ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਤੀਆਂ। ਸਚਾਈ ਤਾਂ ਇਹ ਆ ਕਿ ਮਾਲਵਿੰਦਰ ਸਿੰਘ ਮਾਲੀ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਉਹਨਾਂ ਦੇ ਰਾਜ ਪਾਸ਼ ਖੋਲਦਾ, ਉਹਨਾਂ ਦੇ ਬਾਰੇ ਬੋਲਦਾ ਹੈ, ਉਹਦੇ ਤੋਂ ਆਮ ਆਦਮੀ ਪਾਰਟੀ ਦੁਖੀ ਬੜੀ। ਤੇ ਉਹਨੂੰ ਟੰਗਿਆ ਤਾਂ ਇਸ ਕਰਕੇ ਆ ਕਿ ਉਹਨੇ ਸਾਡੀ ਸਰਕਾਰ ਦਾ, ਭਗਵੰਤ ਮਾਨ ਦੀ ਸਰਕਾਰ ਦਾ ਕੋਈ ਲਿਹਾਜ਼ ਨਹੀਂ ਕੀਤਾ ਤੇ ਸੱਚੀ ਗੱਲ ਲੋਕਾਂ ਦੇ ਸਾਹਮਣੇ ਲਿਆਉਣ ਲੱਗਿਆ ਕੋਈ ਉਹਨੇ ਉਹਲਾ ਪੜਦਾ ਨਹੀਂ ਰੱਖਿਆ। ਦੁਖੀ ਤਾਂ ਇਸ ਗੱਲ ਤੋਂ, ਪਰ ਆਪਦੇ ਹੀ ਸਰਕਾਰ ਨਾਲ ਸੰਬੰਧਿਤ ਕੋਈ ਗਊ ਰਕਸ਼ਾ ਦਲ ਜਿਹਾ ਬਣਾਇਆ ਹੋਇਆ, ਉਹਦੇ ਵਿੱਚੋਂ ਕਿਸੇ ਬੰਦੇ ਤੋਂ ਐਪਲੀਕੇਸ਼ਨ ਲੈ ਲਈ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰਕੇ ਮਾਲੀ ਨੂੰ ਰਾਤ ਚੱਕ ਲਿਆ। ਪਟਿਆਲੇ ਵਿੱਚ ਅੱਜ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਪ੍ਰੋਗਰਾਮ ਸੀਗਾ। ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਭਾਈ ਪ੍ਰੋਫੈਸਰ ਮਨਜੀਤ ਸਿੰਘ, ਡਾਕਟਰ ਪਿਆਰੇ ਲਾਲ ਗਰਗ, ਸਰਦਾਰ ਕਰਮਜੀਤ ਸਿੰਘ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਕੰਮ ਕਰਦੇ ਰਹੇ ਆ, ਸਰਦਾਰ ਗੁਰਦਰਸ਼ਨ ਸਿੰਘ ਵਾਹੀਆ ਤੇ ਹੋਰ ਕਈਆਂ ਨੇ ਬੋਲਣਾ ਸੀਗਾ। ਤੇ ਉੱਥੇ ਵਿਸ਼ਾ ਸੀਗਾ ਸਿੱਖ ਰਾਜਨੀਤੀ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭੂਮਿਕਾ। ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਪਟਿਆਲੇ ਆਪਦੇ ਭਰਾ ਦੇ ਘਰੇ, ਰਣਜੀਤ ਸਿੰਘ ਗਰੇਵਾਲ ਦੇ ਘਰੇ ਮਾਲਵਿੰਦਰ ਸਿੰਘ ਮਾਲੀ ਜਦੋਂ ਪਹੁੰਚਿਆ, ਉੱਥੋਂ ਉਹਨੂੰ ਪੁਲਿਸ ਨੇ ਚੱਕ ਲਿਆ। ਉਹ ਵਿਚਾਰਾ ਪੁੱਛੇ ਕਿ ਮੈਨੂੰ ਦੱਸੋ ਜੀ ਮੇਰੇ ਤੇ ਕਿਹੜਾ ਦੋਸ਼ ਆ, ਕਿਹੜਾ ਜੁਰਮ ਆ, ਤੁਸੀਂ ਇੱਥੇ ਬਹਿ ਜਾਓ ਆਪਾਂ ਚੱਲਦੇ ਆ। ਇਹ ਵੀਡੀਓ ਬਣੀ ਹੋਈ ਆ, ਉਹ ਬੜੀ ਹੈਂਕੜ ਨਾਲ ਪੁਲਿਸ ਵਾਲਾ ਕਹਿ ਰਿਹਾ ਇਹ ਸਾਨੂੰ ਤੂੰ ਦੱਸੇਗਾ ਵੀ ਕਿੱਥੇ ਬਹਿਣਾ ਕਿੱਥੇ ਨਹੀਂ ਬਹਿਣਾ। ਕੁੱਲ ਮਿਲਾ ਕੇ ਜਿਹੜੀ ਪੰਜਾਬ ਦੀ ਪੁਲਿਸ ਨੂੰ ਜਿਸ ਤਰੀਕੇ ਨਾਲ ਟ੍ਰੇਨਡ ਕੀਤਾ ਹੋਇਆ ਵੀ ਜਦੋਂ ਤੁਸੀਂ ਕਿਸੇ ਦੇ ਘਰੇ ਜਾਣਾ ਤੁਸੀਂ ਬਦਸਲੂਕੀ, ਬਦਕਲਾਮੀ ਕਰਨੀ,
ਇਹ ਤਾਂ ਕੈਮਰਿਆਂ ਦੀ ਹਾਜ਼ਰੀ ਵਾਲੀ ਕਰਤੂਤ ਤੁਸੀਂ ਦੇਖੀ ਆ। ਅਸੀਂ ਦੇਖਿਆ ਇਹਨਾਂ ਦਾ ਰੂਪ ਥਾਣਿਆਂ ਕਚਹਿਰੀਆਂ ਦੇ ਸੀਆਈਏ ਸਟਾਫਾਂ ਦੇ ਵਿੱਚ, ਜਿੱਥੇ ਸਾਡੇ ਅਤੇ ਇਹਨਾਂ ਦੇ ਵਿਚਾਲੇ ਹੋਰ ਕੋਈ ਨਹੀਂ ਹੁੰਦਾ। ਆ ਜਿਹੜੀ ਦਸਤਾਰ ਦੀ, ਜਿਹੜੇ ਕਕਾਰਾਂ ਦੀ ਆਪਾਂ ਗੱਲ ਕਰਦੇ ਆ, ਇਹ ਸਿੱਖਾਂ ਦੇ ਘਰੇ ਜੰਮੇ ਹੋਏ ਪੁਲਸੀਏ ਜਦੋਂ ਕਹਿੰਦੇ ਆ ਨਾ ਓਏ ਪੱਗੜ ਇਹਦਾ, ਫਿਰ ਸਾਡੇ ਕਕਾਰ ਲਾ ਕੇ ਕਸ਼ਹਿਰਾ ਕਿਰਪਾਨ ਸਭ ਕੁਝ ਲਾ ਕੇ ਜਦੋਂ ਇਹ ਉਹਨਾਂ ਨੂੰ ਸੁੱਟਦੇ ਆ, ਹੈਰਾਨੀ ਇਸ ਗੱਲ ਦੀ ਆ ਵੀ ਚਲੋ ਅਸੀਂ ਤਾਂ ਉੱਥੇ ਬਿਪਤਾ ਦੇ ਮਾਰੇ ਦੇ ਕੰਮ ਆਏ ਹੁੰਨੇ ਆ, ਕਾਬੂ ਆਏ ਹੁੰਨੇ ਆ, ਜ਼ੁਲਮ ਹੋ ਰਿਹਾ ਹੁੰਦਾ। ਪਰ ਇਹ ਜਦੋਂ ਗੁਰਦੁਆਰਿਆਂ 'ਚ ਮੱਥੇ ਟੇਕ ਕੇ ਅਰਦਾਸਾਂ ਕਰਦੇ ਹੋਣਗੇ ਤੇ ਉਦੋਂ ਕੀ ਸੋਚਦੇ ਹੋਣਗੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੀ ਨਹੀਂ। ਉਹ ਤਾਂ ਹਰ ਪਲ ਹਰ ਥਾਂ ਦੇ ਉੱਤੇ ਬਿਰਾਜਮਾਨ ਹੈ। ਤੇ ਇਹ ਜਿਹੜੇ ਬੁੱਚੜ ਪੁਲਸੀਏ ਵਰਦੀ ਪਾਉਣ ਤੋਂ ਬਾਅਦ ਐ ਭੁੱਲ ਹੀ ਜਾਂਦੇ ਆ। ਤੇ ਹੁਣ ਕਈ ਬਾਹਰਲੇ ਮੁਲਕਾਂ 'ਚ ਬੈਠੇ ਆ ਤੇ ਕਈ ਇੱਥੇ ਲੀਡਰੀਆਂ ਘੋਟਦੇ ਫਿਰਦੇ ਆ। ਖੈਰ ਉਹਨਾਂ ਬਾਰੇ ਆਪਾਂ ਗੱਲ ਅਕਸਰ ਕਰਦੇ ਰਹਿੰਦੇ ਆ। ਅੱਜ ਮਾਲਵਿੰਦਰ ਸਿੰਘ ਮਾਲੀ ਦਾ ਜਦੋਂ ਰਾਤ ਪਤਾ ਲੱਗਿਆ, ਇਸ ਗੱਲ ਦਾ ਅਫਸੋਸ ਆ ਔਰ ਸਾਨੂੰ ਸਾਰਿਆਂ ਨੂੰ ਹੀ ਹੋਣਾ ਚਾਹੀਦਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਹੈ ਉਹ ਨਹੀਂ ਕਿਸੇ ਦੀ ਖੋਣੀ ਚਾਹੀਦੀ। ਮਾਲਵਿੰਦਰ ਸਿੰਘ ਮਾਲੀ ਜੇਕਰ ਕੋਈ ਉਹਨੇ ਗੱਲ ਕਹੀ ਆ, ਉਹਦਾ ਗੱਲ ਦਾ ਜਵਾਬ ਉਸ ਤਰੀਕੇ ਨਾਲ ਦੇਣਾ ਚਾਹੀਦਾ। ਪਰ ਉਹਦੇ ਨਾਲ ਬਦ ਸਲੂਕੀ ਵੀ ਹੋਈ ਤੇ ਬਦ ਕਲਾਮੀ ਵੀ ਹੋਈ। ਤੇ ਜਿਹੜਾ ਮੀਡੀਆ ਵਾਲੇ ਵਿਚਾਰੇ ਡਰਾਏ ਹੋਏ ਨੇ ਭਗਵੰਤ ਮਾਨ ਦੀ ਸਰਕਾਰ ਨੇ। ਜਿਵੇਂ ਦਿੱਲੀ ਦੀ ਸਰਕਾਰ ਬਾਰੇ ਕਹਿੰਦੇ ਉਹਨੇ ਗੋਦੀ ਮੀਡੀਆ ਪੈਦਾ ਕੀਤਾ, ਇੱਥੇ ਭਗਵੰਤ ਮਾਨ ਕਦੇ ਇਹ ਅਜੀਤ ਵਾਲਿਆਂ ਨਾਲ ਪੰਗਾ ਲੈਂਦਾ, ਕਦੇ ਕਿਸੇ ਹੋਰ ਨਾਲ। ਜਿਹੜਾ ਸਰਦਾਰ ਜਸਪਾਲ ਸਿੰਘ ਹੇਰਾ ਨੇ ਪਹਿਰੇਦਾਰ ਅਖਬਾਰ ਕੱਢਿਆ ਸੀ, ਉਹ ਚੜ੍ਹਾਈ ਕਰ ਗਏ ਤੇ ਉਹਨਾਂ ਦਾ ਬੇਟਾ ਕਿਤੇ ਅਖਬਾਰ ਜਾਰੀ ਰੱਖ ਰਿਹਾ, ਉਹਨੂੰ ਵੀ ਕੱਲ ਚਿੱਠੀ ਚਲੀ ਗਈ, ਨੋਟਿਸ ਚਲੇ ਗਿਆ ਵੀ ਅਖਬਾਰ ਬੰਦ ਕਰ ਦੇ। ਉਹ ਕਿਵੇਂ ਅਖਬਾਰ ਕੱਢਿਆ? ਸੋ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਵੀ ਉਸੇ ਰਾਹ ਤੁਰੀ ਹੋਈ ਆ ਜਿਸ ਤਰੀਕੇ ਰਾਹ ਮੋਦੀ ਤੁਰਿਆ ਹੋਇਆ। ਮੋਦੀ ਕਹਿੰਦਾ ਸਾਰੇ ਮੁਲਕ ਦੇ ਵਿੱਚ ਮੀਡੀਆ ਨੂੰ ਮੇਰੇ ਗੁਣ ਗਾਉਣੇ ਪੈਣਗੇ। ਇਹੀ ਬਿਮਾਰੀ ਭਗਵੰਤ ਮਾਨ ਨੂੰ ਪਈ ਹੋਈ ਆ ਕਿ ਇੱਥੇ ਸਾਰਿਆਂ ਨੂੰ, ਮੀਡੀਆ ਵਾਲਿਆਂ ਨੂੰ ਮੇਰੇ ਗੁਣ ਗਾਉਣੇ ਪੈਣਗੇ। ਇਸੇ ਕਰਕੇ ਅੱਜ ਜਦੋਂ ਮਾਲੀ ਦੀ ਗ੍ਰਿਫਤਾਰੀ ਦਾ, ਉਹਨੂੰ ਜੇਲ੍ਹ ਭੇਜਣ ਦਾ 1 ਅਕਤੂਬਰ ਤੱਕ ਕਹਿੰਦੇ ਜੇਲ੍ਹ ਭੇਜਦਾ, ਹੋ ਸਕਦਾ ਉਦੋਂ ਪਹਿਲਾਂ ਜ਼ਮਾਨਤ ਹੋਣੀ ਚਾਹੀਦੀ ਹੈ। ਪਰ ਉਹਦੀ ਮੀਡੀਆ ਕਵਰੇਜ ਕਰਨ ਲਈ ਆ ਜਿੰਨੇ YouTube ਚੈਨਲ ਵਾਲੇ ਆ, ਇੱਥੇ ਕੋਈ ਗਾਉਣ ਵਾਲੀ, ਕੋਈ ਕਲਾਕਾਰ, ਕੋਈ ਹੋਰ ਮਸਲਾ ਹੋ ਜੇ, ਸਾਰੇ ਭੱਜੇ ਫਿਰਦੇ ਹੁੰਦੇ। ਅੱਜ ਉੱਥੇ ਕੋਈ ਨਹੀਂ ਰੜਕਿਆ। ਇੱਕ ਗੁਰਸ਼ਮਸ਼ੀਰ ਸਿੰਘ ਪੱਤਰਕਾਰ ਹੈ, ਉਹਦੇ ਤੋਂ ਬਗੈਰ ਸਾਨੂੰ ਤਾਂ ਕੋਈ ਉੱਥੇ ਦਿਖਿਆ ਨਹੀਂ। ਖੈਰ ਮਾਲਵਿੰਦਰ ਸਿੰਘ ਮਾਲੀ ਜਿਹੜਾ ਅੱਜ ਭਗਵੰਤ ਮਾਨ ਦੀ ਸਰਕਾਰ ਦੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ, ਇਹਦੇ ਬਾਰੇ ਇਹ ਗੱਲ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ PSU ਪੰਜਾਬ ਸਟੂਡੈਂਟਸ ਯੂਨੀਅਨ, ਉਹਦੇ ਰਾਹੀਂ ਵੀ ਇਹਨੇ ਸਰਗਰਮੀਆਂ ਬੀਤੇ ਦੌਰ ਵਿੱਚ ਕੀਤੀਆਂ। ਪਰ ਖਾੜਕੂ ਖਾਲਿਸਤਾਨੀ ਲਹਿਰ ਦੇ ਦਿਨਾਂ ਵਿੱਚ ਸਟੇਟ ਦੇ ਜ਼ੁਲਮਾਂ ਦੇ ਖਿਲਾਫ ਪੈਗਾਮ ਗਰੁੱਪ ਬਣਾ ਕੇ ਜੋ ਇਹਨਾਂ ਦੇ ਗਰੁੱਪ ਨੇ ਕੀਤਾ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਹੈ। ਪੈਗਾਮ ਮੈਗਜ਼ੀਨ ਕੱਲਾ ਮੈਗਜ਼ੀਨ ਨਹੀਂ ਸੀ। ਉਸ ਦੌਰ ਵਿੱਚ ਇਸ ਮੈਗਜ਼ੀਨ ਨੇ ਖਾਲਿਸਤਾਨ ਦੀ ਲਹਿਰ ਦੇ ਪੱਖ ਤੋਂ ਬਹੁਤ ਕੁਝ ਚੰਗਾ ਕੀਤਾ। ਇਸ ਗਰੁੱਪ ਦੇ ਵਿੱਚ ਸਰਦਾਰ ਅਜਮੇਰ ਸਿੰਘ ਉਦੋਂ ਰੂਹ ਪੋਸ਼ ਹੁੰਦੇ ਸੀ ਤੇ ਉਹਨਾਂ ਦਾ ਜਾਂ ਹੋਰਾਂ ਦਾ ਜਿਹੜਾ ਕੰਮ ਸੀ ਉਹ ਖਤਰਨਾਕ ਤਾਂ ਸੀ, ਪਰ ਸਭ ਤੋਂ ਜਿਹੜੀ ਔਖੀ, ਸਭ ਤੋਂ ਖਤਰਨਾਕ ਜਿਹੜੀ ਪੋਜੀਸ਼ਨ ਸੀ ਸੰਗੀਨ ਹਾਲਾਤਾਂ ਵਿੱਚ, ਉਹ ਮਾਲੀ ਦੀ ਸੀ। ਮਾਲੀ ਨੇ ਉਹਨਾਂ ਦਿਨਾਂ ਦੇ ਵਿੱਚ ਬੁੱਚੜ ਤੇ ਜ਼ਾਲਮ ਪੁਲਸੀਆਂ ਦੇ ਖਿਲਾਫ ਜਿਸ ਤਰੀਕੇ ਨਾਲ ਹਿੱਕ ਢਾਹ ਕੇ ਕੰਮ ਕੀਤਾ, ਉਹ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸਾਡੇ ਹਿਸਾਬ ਕਿਤਾਬ ਦੇ ਵਿੱਚ ਜਿਨ੍ਹਾਂ ਨੇ ਇਸ ਦੌਰ ਵਿੱਚ ਸਾਰਾ ਕੁਝ ਝੱਲਿਆ,
ਕਈ ਵਾਰ ਜਦੋਂ ਕਿਸੇ ਥਾਣੇ ਦੇ ਵਿੱਚ ਕਿਸੇ ਨੌਜਵਾਨ ਨੂੰ ਕਟਾਪਾ ਚਾੜਨ ਮੌਕੇ, ਪਟਾ ਫੇਰਨ ਮੌਕੇ ਲੱਤਾਂ ਜਿਹਨੇ ਫੜੀਆਂ ਹੁੰਦੀਆਂ, ਉਸ ਪੁਲਿਸੀਏ ਨੇ ਜੇਕਰ ਕਿਸੇ ਤਰੀਕੇ ਨਾਲ ਘਰਦਿਆਂ ਨੂੰ ਸੁਨੇਹਾ ਲਾਤਾ ਹੋਵੇ ਕਿ ਤੁਹਾਡਾ ਜਿਹੜਾ ਨੌਜਵਾਨ 3 ਦਿਨ ਦਾ ਲੱਭਦਾ ਨਹੀਂ, ਉਹ ਫਲਾਣੇ ਥਾਣੇ 'ਚ ਆ, ਬੇਸ਼ੱਕ ਪਤਾ ਹੁੰਦਾ ਕਿ ਇਹਨੇ ਉਦੋਂ ਲੱਤਾਂ ਫੜੀਆਂ ਸੀ ਜਦੋਂ ਕਟਾਪਾ ਚੜਿਆ। ਚੱਡੇ ਪਾੜਨ ਮੌਕੇ ਅਫਸਰਾਂ ਦੀ ਹਾਜ਼ਰੀ 'ਚ ਇਹਨੇ ਵੀ ਕੋਈ ਘੱਟ ਨਹੀਂ ਕੀਤੀ, ਪਰ ਜੁਝਾਰੂ ਸੂਰਮਾ ਇਹ ਨਹੀਂ ਭੁੱਲਦਾ ਕਿ ਚਲੋ ਜਦੋਂ ਮੈਂ ਇਸ ਰਾਹ ਤੁਰਿਆ ਪੰਥ ਦੀ ਸੇਵਾ 'ਚ, ਤਾਂ ਇਹ ਤਾਂ ਪਤਾ ਹੀ ਆ ਵੀ ਕਦੇ ਨਾ ਕਦੇ ਫੜੇ ਵੀ ਜਾ ਸਕਦੇ ਆ, ਮੁਕਾਬਲੇ 'ਚ ਮਾਰੇ ਵੀ ਜਾ ਸਕਦੇ। ਇਹ ਤਾਂ ਪਤਾ ਹੀ ਆ ਵੀ ਜਿਹੜਾ ਥਾਣੇ ਕਚਹਿਰੀਆਂ ਸਲਾਖਾਂ ਹਵਾਲਾਤਾਂ ਇਹ ਤਾਂ ਇਸ ਰਾਹ ਦੇ ਵਿੱਚ ਆਉਣੀਆਂ ਹੀ ਨੇ। ਇਹ ਤਾਂ ਪਤਾ ਹੀ ਆ ਵੀ ਜਦੋਂ ਪੁਲਿਸ ਨੇ ਫੜ ਲਿਆ ਉਦੋਂ ਤਸ਼ੱਦਦ ਕਰਨਾ ਹੀ ਆ, ਪਰ ਆਹ ਨਹੀਂ ਸੀ ਸੋਚਿਆ ਵੀ ਤਸ਼ੱਦਦ ਕਰਨ ਵਾਲਿਆਂ ਦੇ ਵਿੱਚੋਂ ਕੋਈ ਇਹੋ ਜਿਹਾ ਵੀ ਹੋਊਗਾ ਜਿਹੜਾ ਸਾਡੇ ਪਰਿਵਾਰ ਨੂੰ ਮੇਰੀ ਖਬਰ ਉੱਪੜਦੀ ਕਰੂ। ਸੋ ਉਸ ਪੁਲਿਸੀਏ ਨਾਲ ਵੀ ਬੰਦੇ ਸੋਚਦੇ ਆ ਵੀ ਚਲੋ ਯਾਰ ਜਿੰਨਾ ਕਿ ਇਹਨੇ ਕੀਤਾ ਇਹਦਾ ਆਪਾਂ ਸਤਿਕਾਰ ਕਰੀਏ। ਬੇਸ਼ੱਕ ਹੈ ਤਾਂ ਇਹ ਉਸੇ ਫੋਰਸ ਦਾ ਹਿੱਸਾ ਜਿਹੜੀ ਸਾਡਾ ਖੁਰਾ ਖੋਜ ਵਟਾਉਣ ਨੂੰ ਫਿਰਦੀ ਹੈ। ਸੋ ਉਵੇਂ ਹੀ ਮਾਲਵਿੰਦਰ ਸਿੰਘ ਮਾਲੀ ਨਾਲ ਅਸਹਿਮਤੀਆਂ ਹੋਣੀਆਂ, ਉਹਨਾਂ ਨਾਲ ਕੁਝ ਮਸਲਿਆਂ ਤੇ ਬੇਇਤਫਾਕੀ ਹੋਣੀ ਹੋਰ ਗੱਲ, ਪਰ ਸਾਡੇ ਕੌਮ ਦੇ ਉੱਤੇ, ਸਾਡੇ ਭਾਈਚਾਰੇ ਉੱਤੇ ਜਦੋਂ ਸੰਤਾਪ ਭਰਿਆ, ਜ਼ੁਲਮ ਭਰਿਆ, ਕਹਿਰ ਭਰਿਆ ਦੌਰ ਸੀ, ਉਦੋਂ ਮਾਲੀ ਸਟੇਟ ਦੇ ਖਿਲਾਫ ਡਟ ਕੇ ਖੜਨ ਵਾਲਿਆਂ ਵਿੱਚੋਂ ਸੀ ਤੇ ਸਾਡੇ ਲਈ ਹਾਂ ਦਾ ਨਾਅਰਾ ਮਾਰਨ ਵਾਲਿਆਂ ਵਿੱਚੋਂ ਸੀ। ਖੁਦ ਮਾਲੀ ਨੂੰ ਵੀ ਚੱਕ ਲਿਆ ਸੀ ਔਰ ਕਤਲ ਇਹਦਾ ਹੋ ਜਾਣਾ ਸੀ, ਗਾਇਬ ਕਰ ਦਿੱਤਾ ਜਾਣਾ ਸੀ ਸਦਾ ਲਈ। ਭਾਈ ਜਸਵੰਤ ਸਿੰਘ ਖਾਲੜੇਵਾਨ, ਪਰ ਭੱਜ ਦੌੜ ਹੋ ਗਈ, ਬਚਾਅ ਹੋ ਗਿਆ। ਸੋ ਜਿਹੜੇ ਸਾਡੇ ਕਈ ਭਰਾਵਾਂ ਨੂੰ ਇਹ ਗੱਲ ਜ਼ਿਆਦਾ ਚੁਭਦੀ ਆ ਕਿ ਜੀ ਮਾਲੀ ਬੜਾ ਭੈੜਾ ਬੋਲਦਾ, ਮਾਲੀ ਹਰੇਕ ਦੇ ਖਿਲਾਫ ਬੋਲਣ ਲੱਗਿਆ, ਜਦੋਂ ਭਾਈ ਦੀਪ ਸਿੱਧੂ ਵਾਲਾ ਜਾਂ ਭਾਈ ਅਮਰਤਪਾਲ ਸਿੰਘ ਵਾਲਾ ਜਾਂ ਕੋਈ ਹੋਰ ਮਸਲਾ ਆਉਂਦਾ ਉਹ ਮਾਲੀ ਬੋਲਣ ਲੱਗਿਆ ਬੇਲਗਾਮ ਹੋ ਜਾਂਦਾ। ਇਹ ਗੱਲ ਅਸੀਂ ਵੀ ਮੰਨਦੇ, ਕਈ ਵਾਰ ਤਾਂ ਬਿਲਕੁਲ ਹੀ ਲੀਹੋਂ ਲੱਥ ਜਾਂਦਾ ਬੋਲ ਬਾਣੀ ਦੇ ਪੱਖ, ਪਰ ਇਹ ਗੱਲ ਹੈ ਕਿ ਉਹਦੇ 'ਚ ਇੱਕ ਅੜਵੰਗਪੁਣਾ, ਇੱਕ ਦਲੇਰੀ, ਇੱਕ ਜੁਰਤ ਹੈਗੀ। ਸਟੇਟ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆ ਜਿਹੜਾ ਭਗਵੰਤ ਮਾਨ ਉਹਨਾਂ ਨੂੰ ਤਕਲੀਫ ਹੋਈ ਆ, ਜਿਹੜਾ ਚੱਕ ਕੇ ਮੁਕੱਦਮਾ ਦਰਜ ਕੀਤਾ, ਤਾਂਹੀਓ ਕੀਤਾ। ਤੋ ਜਿਹੜਾ ਮਾਲਵਿੰਦਰ ਸਿੰਘ ਮਾਲੀ ਹੈ, ਉਹਨੇ ਬੀਤੇ ਦਿਨਾਂ ਦੇ ਵਿੱਚ ਸਿੱਖ ਜਵਾਨੀ ਨੂੰ ਇਸ ਗੱਲ ਤੇ ਬੜਾ ਨਾਰਾਜ਼ ਕੀਤਾ ਹੋਇਆ ਹੈ ਕਿ ਜੀ ਤੁਸੀਂ ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਇੰਜ ਕਰੋ, ਉਹ ਕਰੋ। ਕਈ ਵਾਰੀ ਜ਼ਿਆਦਾ ਹੀ ਤਿੱਖਾ ਬੋਲ ਜਾਂਦਾ। ਇਹ ਖਾਲਿਸਤਾਨੀ ਸੰਘਰਸ਼ ਜਾਂ ਖਾੜਕੂ ਸੰਘਰਸ਼ ਦੇ ਮੌਕੇ ਉੱਤੇ ਜੋ ਭੂਮਿਕਾ ਨਿਭਾਈ ਉਹ ਆਪਦੀ ਥਾਂ ਤੇ ਆ, ਪਰ ਭਾਰਤੀ ਸੰਵਿਧਾਨ ਦੇ ਅੰਦਰ ਆਏ ਕਰਨਾ, ਉਹ ਕਰਨਾ। ਤੇ ਅੱਜ ਜਦੋਂ ਮਾਲਵਿੰਦਰ ਸਿੰਘ ਮਾਲੀ ਨੂੰ ਇਸ ਸਿਸਟਮ ਨੇ ਆ ਫੜ ਕੇ ਦਰੜਿਆ, ਉਹਨੂੰ ਜ਼ਰੂਰ ਇਸ ਗੱਲ ਦੀ ਸ਼ਾਇਦ ਸਮਝ ਆਈ ਹੋਊਗੀ ਕਿ ਮੈਂ ਐਵੇਂ ਲੋਕਾਂ ਨੂੰ ਕਹਿੰਦਾ ਰਹਿਣਾ ਕਿ ਤੁਸੀਂ ਐ ਨਹੀਂ ਕਰਦੇ, ਉਹ ਨਹੀਂ ਕਰਦੇ। ਇਹ ਸਿਸਟਮ ਕੋਈ ਰਾਹ ਛੱਡਦਾ ਕਿਸੇ ਬੰਦੇ ਲਈ? ਜਿਸ ਤਰੀਕੇ ਨਾਲ ਮਾਲੀ ਨੂੰ ਜਲੀਲ ਕੀਤਾ ਗਿਆ, ਹੁਣ ਹਰੇਕ ਬੰਦੇ 'ਚ ਆਪੋ ਆਪਣਾ ਪ੍ਰਤੀਕਿਰਿਆ ਕਰਨ ਦਾ ਜਜ਼ਬਾ ਹੁੰਦਾ, ਕੋਈ ਕਿਵੇਂ ਕਰਦਾ, ਕੋਈ ਕਿਵੇਂ ਕਰਦਾ। ਸੋ ਇਹ ਸੋਚਣਾ ਕਿ ਜਿਵੇਂ ਮਾਲੀ ਜਿਵੇਂ ਕਹਿੰਦਾ ਕਿ ਜਿਵੇਂ ਮੈਂ ਕਹਿੰਦਾ ਸਾਰੀ ਦੁਨੀਆ ਉਵੇਂ ਕਰੇ, ਨਹੀਂ ਮੈਂ ਯਹੀ ਤਹੀ ਦਊਂ, ਇਹ ਗੱਲ ਗਲਤ। ਦੂਜੀ ਗੱਲ, ਜਿਹੜਾ ਉਹ ਯਹੀ ਤਹੀ ਦਿੰਦਾ ਸਾਰਿਆਂ ਦੀ, ਉਹਦੇ ਬਾਰੇ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਉਹਦੀ ਚਰਚਾ ਸਾਰੀ ਕੀਤੀ ਕਤਰੀ, ਤਾਂ ਸਾਨੂੰ ਸਾਰਿਆਂ ਨੂੰ ਇਹ ਕਹਿਣਾ ਪਿਆ ਕਿ ਹੈ ਤਾਂ ਉਹਦੀ ਬੋਲ ਬਾਣੀ ਮਾੜੀ ਹੋਈ, ਪਰ ਉਹਦੇ ਨਾਲ ਬੁਰੀ ਹੋ ਰਹੀ ਆ, ਚਲੋ ਉਹਦੇ ਲਈ ਹਾਂ ਦਾ ਨਾਅਰਾ ਮਾਰ। ਇਹ ਜਿਹੜੀ ਗੱਲ ਜਦੋਂ ਪੱਤਰਕਾਰ ਭਾਈਚਾਰੇ ਨੇ ਜਾਂ ਹੋਰਾਂ ਨੇ ਪੜ੍ਹੀ ਸੁਣੀ, ਸਭ ਨੇ ਕਿਹਾ ਵੀ ਇਹ ਤਾਂ ਚਲੋ ਚੰਗੀ ਗੱਲ ਹੈ ਕਿ ਤੁਸੀਂ ਉਹਦੇ ਲਈ ਹਾਂ ਦਾ ਨਾਅਰਾ ਮਾਰ ਰਹੇ ਹੋ। ਆਹ ਵੀ ਚੰਗੀ ਗੱਲ ਆ ਕਿ ਤੁਸੀਂ ਕਹਿ ਰਹੇ ਹੋ ਕਿ ਉਹਦੀ ਬੋਲ ਬਾਣੀ ਨਾਲ ਜਾਂ ਉਹਦੀਆਂ ਗੱਲਾਂ ਨਾਲ ਸਾਡੀ ਅਸਹਿਮਤੀ ਦੇ ਬਾਵਜੂਦ ਅਸੀਂ ਉਹਦੇ ਲਈ ਹਾਂ ਦਾ ਨਾਅਰਾ ਮਾਰ ਰਹੇ ਹਾਂ। ਆਹ ਗੱਲ ਸਾਨੂੰ ਹੋਰ ਵੀ ਚੰਗੀ ਲੱਗੀ ਕਿ ਤੁਸੀਂ ਕਹਿ ਰਹੇ ਹੋ ਕਿ ਆਪਾਂ ਸਾਰੇ ਇਸ ਮੌਕੇ ਸਾਰੇ ਭਾਈਚਾਰੇ ਨੂੰ ਉਹਦੇ ਲਈ
ਬੋਲਣਾ ਚਾਹੀਦਾ, ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਜਿਵੇਂ ਚੰਡੀਗੜ੍ਹ ਦੇ ਵਿੱਚ ਕੱਲ ਉੱਥੇ ਧਰਨਾ ਵੀ ਰੱਖਿਆ 5 ਵਜੇ ਸ਼ਾਮ ਨੂੰ, ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦੇ ਹੱਕ 'ਚ। ਉਹਦੇ ਵਿੱਚ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਣਾ ਚਾਹੀਦਾ। ਸਟੇਟ ਦੇ ਖਿਲਾਫ ਲੜਦੇ ਬੰਦੇ ਦੀ ਹਮਾਇਤ ਕਰਨੀ ਚਾਹੀਦੀ ਆ। ਹੋ ਸਕਦਾ, ਮੈਂ ਇਹ ਗੱਲ ਆਖੀ ਆ ਔਰ ਹੋਰਾਂ ਨੂੰ ਵੀ ਇਹ ਗੱਲ ਚੰਗੀ ਲੱਗੀ ਹੈ ਕਿ ਹੋ ਸਕਦਾ ਉਹਨੂੰ ਮਾੜੀ ਮੋਟੀ ਸਮਝ ਆਵੇ, ਸ਼ਰਮ ਆਵੇ ਕਿ ਮੈਂ ਆਪਦੀ ਕੌਮ ਦੇ, ਆਪਦੇ ਭਾਈਚਾਰੇ ਦੇ ਲੋਕਾਂ ਨੂੰ ਕਿਵੇਂ ਅਵਾ ਤਵਾ ਬੋਲਣ ਲੱਗਿਆ ਬਿਲਕੁਲ ਲੀਹੋਂ ਲੱਥ ਜਾਣਾ। ਸ਼ਾਇਦ ਉਹਨੂੰ ਮਾੜੀ ਮੋਟੀ ਸਮਝ ਆਵੇ, ਪਰ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਿਸ ਤਰੀਕੇ ਨਾਲ ਨੀਟ ਦੇ ਟੌਪਰ ਦਾ ਇੱਕ ਕਤਲ ਕੀਤਾ ਗਿਆ, ਡਾਕਟਰ ਨਵਦੀਪ ਸਿੰਘ ਦਾ, ਜਿਸ ਤਰੀਕੇ ਨਾਲ ਕੋਲਕਾਤਾ ਵਾਲੀ ਉਸ ਡਾਕਟਰ ਕੁੜੀ ਨੂੰ ਜਿਨ੍ਹਾਂ ਨੇ ਬੇਰਹਿਮੀ ਨਾਲ ਕਤਲ ਕੀਤਾ, ਰੇਪ ਕੀਤਾ, ਉਹਨਾਂ ਨੂੰ ਬਚਾਉਣ ਦੇ ਲਈ ਇਸ ਮੁਲਕ ਦਾ ਸਿਸਟਮ ਬੇਨਕਾਬ ਹੋ ਰਿਹਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਪਿੱਛੇ ਜੇ ਇੱਕ ਨਿੱਕੀ ਜੀ ਬੱਚੀ ਸੀ, ਕਠੂਆ ਕਾਂਡ, ਉਹਦੇ ਲਈ ਤਿਰੰਗੇ ਝੰਡੇ ਚੱਕ ਕੇ ਰੇਪਿਸਟਾਂ ਦੇ ਹੱਕ ਵਿੱਚ ਇੱਥੇ ਰੈਲੀਆਂ ਕੱਢੀਆਂ ਗਈਆਂ। ਨਿੱਕੀ ਜੀ ਬੱਚੀ ਸੀ, ਅਰੂਸ਼ਾ ਸ਼ਾਇਦ ਉਹਦਾ ਨਾਂ ਸੀ, ਅਰੂਸ਼ਾ ਹੀ ਸੀ ਸ਼ਾਇਦ। ਖੈਰ, ਅੱਜ ਆ ਮਾਲਵਿੰਦਰ ਸਿੰਘ ਮਾਲੀ ਨਾਲ ਮਾੜੀ ਹੋਈ ਆ। ਇਹ ਇੱਕ ਪਾਸੇ ਬੇਅਦਬੀ ਕਰਨ ਵਾਲਿਆਂ ਨੂੰ ਜ਼ਮਾਨਤਾਂ ਤੇ ਸਿਕਿਉਰਟੀਆਂ ਮਿਲ ਰਹੀਆਂ ਨੇ, ਤੇ ਜਿਹੜਾ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ, ਜਿਹਦਾ ਪਿਓ ਬਰਗਾੜੀ ਦੇ ਮਸਲੇ ਤੋਂ ਬਾਅਦ ਵਿੱਚ ਬਾਈਬਲ ਕਾਂਡ ਵਿੱਚ ਕਤਲ ਕੀਤਾ ਸਟੇਟ ਨੇ, ਉਹਨੂੰ NIA ਵਾਲੇ ਕਹਿੰਦੇ ਆ ਇੱਧਰ। ਪਿਛਲੇ ਦਿਨਾਂ 'ਚ ਵੀ NIA ਵਾਲਿਆਂ ਨੇ ਛਾਪੇਮਾਰੀ ਕੀਤੀ ਆ, ਕਈਆਂ ਦੇ ਘਰਾਂ 'ਚ ਭਾਈ ਅਮਰਤਪਾਲ ਸਿੰਘ ਦੇ ਹਮਾਇਤੀਆਂ ਦੇ ਘਰਾਂ 'ਚ ਗਏ ਆ, ਤੇ ਇੱਧਰ ਚਿੱਠੀ ਭਾਈ ਸੁਖਰਾਜ ਸਿੰਘ ਨੂੰ ਭੇਜਤੀ। ਜਿਹੜਾ ਬੰਦਾ ਇਨਸਾਫ ਲਈ ਲੜ ਰਿਹਾ, ਉਹਦੇ ਹੁਣ ਬੋਝੇ ਫਰੋਲਣਗੇ ਕਿ ਇਹਨੂੰ ਕਿਤੇ ਕਿਸੇ ਨੇ 4 ਪੈਸੇ ਦਿੱਤੇ ਤਾਂ ਨਹੀਂ, ਇਹ ਕਿਵੇਂ ਲੜੀ ਜਾਂਦਾ ਆਪਦੇ ਪਿਓ ਦੇ ਹੱਕ ਲਈ, ਇਨਸਾਫ ਲਈ। ਸੋ ਇਸ ਮੁਲਕ ਦੇ ਸੋਹਲੇ ਗਾਉਣ ਵਾਲੇ, ਇਸ ਮੁਲਕ ਦੀਆਂ ਸਿਫਤਾਂ ਸੁਣਾ ਸੁਣਾ ਕੇ ਜਿਨ੍ਹਾਂ ਦੇ ਸੰਗ ਬੈਠੇ ਰਹਿੰਦੇ ਆ, ਉਹ ਦੱਸਣ ਤਾਂ ਸਹੀ ਵੀ ਆਹ ਮੁਲਕ। ਇੱਥੇ ਇੱਕ ਇੰਦਰਾ ਗਾਂਧੀ ਤੇ ਫਿਲਮ ਬਣਾਈ ਫਿਰਦੀ ਆ ਐਮਰਜੈਂਸੀ, ਕੰਗਣਾ ਰਣੌਤ, ਉਹਦੀ ਫਿਲਮ ਹੁਣ ਪਾਸ ਕਰਤੀ ਵੀ ਚੱਲੂਗੀ। ਉਹ ਇੱਕ ਚੈਨਲ ਤੇ ਕੱਲ ਦੀ ਬੁੜਕਦੀ ਫਿਰਦੀ ਹੈ, ਕਹਿੰਦੀ ਸੰਤ ਜਰਨੈਲ ਸਿੰਘ ਜਿਹੜੇ ਸੀ ਉਹ ਕਿਹੋ ਜਿਹੇ ਸੰਤ ਹੋਏ ਜਿਹੜੇ AK-47 ਲੈ ਕੇ ਮੰਦਿਰ 'ਚ ਬੈਠੇ ਸੀ। ਹੁਣ ਤੁਸੀਂ ਪਹਿਲਾਂ ਤਾਂ ਐਂ ਦੱਸੋ ਵੀ ਇਸ ਮੁਲਕ ਦੇ ਕਿੱਡਾ ਵੱਡਾ ਨੀਚਤਾ ਵਾਲਾ ਕੰਮ ਕੀਤਾ ਹੋਇਆ ਕਿ ਦਰਬਾਰ ਸਾਹਿਬ ਨੂੰ ਮੰਦਿਰ ਬਣਾ। ਜਦੋਂ ਅਸੀਂ ਕਈ ਵਾਰੀ ਕਹਿੰਦੇ ਆਪਣੇ ਭਰਾਵਾਂ ਨੂੰ ਵੀ ਹਰਮੰਦਰ ਦੀ ਜਗ੍ਹਾ ਦਰਬਾਰ ਸਾਹਿਬ ਸ਼ਬਦ ਵਰਤਿਆ ਕਰੋ, ਗੋਲਡਨ ਟੈਂਪਲ ਨਾ ਕਿਹਾ ਕਰੋ, ਇਤਰਾਜ਼ ਕਰਿਆ ਕਰੋ ਵੀ ਟੈਂਪਲ ਨਹੀਂ ਹੈਗਾ, ਮੰਦਿਰ ਨਹੀਂ ਹੈਗਾ, ਸਵਰਨ ਮੰਦਿਰ ਨਹੀਂ ਹੈਗਾ, ਉਦੋਂ ਸਾਡੇ ਕਈ ਭਰਾਵਾਂ ਨੂੰ ਲੱਗਦਾ ਵੀ ਇਹ ਤਾਂ ਜ਼ਿਆਦਾ ਹੀ ਕੱਟੜ ਹੋ। ਪਰ ਸੱਚਾਈ ਆਹ ਵਾ ਵੀ ਉਹ ਕਹਿੰਦੇ ਜੀ ਮੰਦਿਰ ਵਾ, ਹਿੰਦੂਆਂ ਦੇ ਮੰਦਿਰਾਂ ਚੋਂ ਮੰਦਿਰ ਹੈ। ਕਹਿੰਦੇ ਜੀ ਵਿਸ਼ਨੂੰ ਭਗਵਾਨ ਦਾ ਇਹਦੇ ਨਾਲ ਕੋਈ ਸੰਬੰਧ। ਗਾਂ ਹੋਰ ਭਕਾਈ ਮਾਰਦੇ ਆ, ਅਖੇ ਜੀ ਲਵ ਕੁਸ਼ ਨਾਲ ਜਦੋਂ ਲਛਮਣ ਦੀ ਲੜਾਈ ਹੋਈ, ਬਾਅਦ ਵਿੱਚ ਇੱਕ ਕਹਿੰਦੇ ਜੀ ਅੰਮ੍ਰਿਤ ਦਾ ਘੜਾ ਲਿਆਂਦਾ ਸਵਰਗਾਂ ਚੋਂ, ਉਹ ਫਿਰ ਜਿੰਨੇ ਉੱਥੇ ਮਰ ਗਏ ਸੀ ਉਹਨਾਂ ਨੂੰ ਪਿਲਾ ਕੇ ਜਿਉਂਦੇ ਕੀਤਾ ਗਿਆ, ਤੇ ਬਾਕੀ ਬਚਿਆ ਘੜਾ ਇੱਥੇ ਅੰਮ੍ਰਿਤਸਰ ਵਾਲੇ ਥਾਂ ਤੇ ਦੱਬਤਾ ਸੀ। ਸੋ ਇਹੋ ਜਿਹੀ ਕੁੱਤੇ ਭਕਾਈ ਜਿਹੜੀ ਸਿੱਖ ਜਗਤ ਨੂੰ, ਖਾਲਸਾ ਪੰਥ ਨੂੰ ਬ੍ਰਾਹਮਣਵਾਦ ਦੀਆਂ ਜੜਾਂ ਨਾਲ ਬੰਨਣ ਲਈ ਵਰਤੀ ਜਾ ਰਹੀ ਆ ਵੀ ਤੁਹਾਡਾ ਨਾੜੂ ਆ ਉਧਰ ਬੰਨਣਾ, ਉਹਦੇ ਕਰਕੇ ਕੋਈ ਮੰਦਿਰ ਕਹਿੰਦਾ, ਕੋਈ ਵਿਸ਼ਨੂੰ ਨਾਲ ਜੋੜੀ ਜਾਂਦਾ, ਕੋਈ ਲਵ ਕੁਸ਼ ਨਾਲ ਜੋੜੀ ਜਾਂਦਾ। ਹਾਲਾਂਕਿ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤਾ ਹੈ ਕਿ ਜਦੋਂ ਜਸਪਤ ਰਾਏ ਨੇ, ਲਖਪਤ ਰਾਏ ਨੇ ਸਿੱਖ ਕੌਮ ਉੱਤੇ ਜ਼ੁਲਮ ਕੀਤਾ, ਛੋਟਾ ਘੱਲੂਘਾਰਾ ਵਾਪਰਿਆ, ਉਸ ਮੌਕੇ ਅੰਮ੍ਰਿਤਸਰ ਸ਼ਹਿਰ ਦੇ ਉੱਤੇ ਬੜਾ ਵੱਡਾ ਕਹਿਰ ਢਾਇਆ, ਤੇ ਬਾਅਦ ਵਿੱਚ ਉਹਨੇ ਅੰਮ੍ਰਿਤਸਰ ਤੋਂ 7 ਮੀਲ ਦੂਰ
ਅੰਮ੍ਰਿਤਸਰ ਸ਼ਹਿਰ ਦੇ ਮੁਕਾਬਲੇ ਉੱਤੇ ਇੱਕ ਨਵਾਂ ਅਸਥਾਨ ਪੈਦਾ ਕੀਤਾ, ਜਿਹੜਾ ਰਾਮ ਚੰਦਰ ਦੇ ਨਾਂ ਤੇ ਰਾਮ ਤੀਰਥ ਬਣਾਇਆ। ਇਹ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੈ। ਗਿਆਨੀ ਗਿਆਨ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਇੱਥੇ ਕੱਖ ਨਹੀਂ ਸੀ, ਕੁਛ ਨਹੀਂ ਸੀ। ਇਹ ਜਿਹੜਾ ਰਾਮ ਤੀਰਥ ਵਾਲਾ ਪ੍ਰਸੰਗ ਆ, ਇਹ ਤਾਂ ਜਸਪਤ ਰਾਏ ਲਖਪਤ ਰਾਏ ਵੇਲੇ ਚੱਲਿਆ। ਔਰ ਜਿਵੇਂ ਜਦੋਂ ਮੂਰਤੀਆਂ ਤੇ ਹੋਰ ਹਿੰਦੂ ਚੀਜ਼ਾਂ ਨਾਲ ਦਰਬਾਰ ਸਾਹਿਬ ਨੂੰ ਪਲੀਤ ਕੀਤਾ ਹੋਇਆ ਸੀ, ਇਹ ਜਦੋਂ ਸਿੰਘ ਸਭਾ ਲਹਿਰ ਮੌਕੇ ਉਹ ਸਾਰਾ ਕੁਝ ਗੁਰਦੁਆਰਾ ਸੁਧਾਰ ਲਹਿਰ ਮੌਕੇ ਕੱਢ ਕੇ ਬਾਹਰ ਰੱਖਤਾ, ਚੱਕ ਕੇ ਲਿਆਏ, ਇੱਥੇ ਦੁਰਗਿਆਣਾ ਮੰਦਿਰ ਬਣਾ ਲਿਆ। ਤੇ ਜੇਕਰ ਜੀ ਹਿੰਦੂ ਜਿਹੜੇ ਨੇ ਉਹ ਫਿਰ ਜੀ ਗੁਰਦੁਆਰੇ ਅਸੀਂ ਜਾਣੋ ਬੰਦ ਕਰ ਲਾਂਗੇ। ਹੁਣ ਵੀ ਕਈ ਭਕਾਈ ਮਾਰਦੇ ਹੁੰਦੇ ਆ ਜੀ, ਜੇਕਰ ਆਹ ਨਾ ਕੀਤਾ ਅਸੀਂ ਗੁਰਦੁਆਰੇ ਨਹੀਂ ਜਾਣਾ, ਦਰਬਾਰ ਸਾਹਿਬ ਨਹੀਂ ਜਾਣਾ। ਨਾ ਜਾਓ ਭਾਈ, ਉੱਥੇ ਕੋਈ ਤੁਹਾਨੂੰ ਸੱਦਾ ਪੱਤਰ ਭੇਜਦਾ। ਤੋ ਦੁਰਗਿਆਣਾ ਮੰਦਿਰ ਵੀ ਦਰਬਾਰ ਸਾਹਿਬ ਦੇ ਮੁਕਾਬਲੇ ਤੇ ਬਿਲਕੁਲ ਦਰਬਾਰ ਸਾਹਿਬ ਵਾਂਗੂ ਸਰੋਵਰ ਬਣਾ ਕੇ ਵਿਚਾਲੇ ਉਹ ਚਲਾਇਆ ਸੀ ਵਿਆਹ ਜੀ, ਪਰ ਗੱਲ ਬਣੀ ਨਹੀਂ। ਹੁਣ ਅਗਲਿਆਂ ਕੋਲੇ ਸੱਤਾ ਵਾ ਹਿੰਦੂ ਤਵੀਆਂ ਕੋਲੇ। ਹੁਣ ਕੀ ਕਰਦੇ ਆ, ਜਦੋਂ ਕਿਸੇ ਨੇ ਬਾਹਰੋਂ ਆਉਣਾ ਹੁੰਦਾ, ਜਿਵੇਂ ਇੰਗਲੈਂਡ ਤੋਂ ਮਹਾਰਾਣੀ ਐਲਿਜ਼ਾਬੈਥ ਨੇ ਆਉਣਾ ਸੀ, ਜਾਂ ਕਿਸੇ ਹੋਰ ਵੱਡੇ ਸਿਆਸੀ ਜਾਂ ਧਾਰਮਿਕ ਆਗੂ ਨੇ ਆਉਣਾ ਹੁੰਦਾ, ਉਦੋਂ ਦਿੱਲੀ ਦਰਬਾਰ ਨਾਗਪੁਰ ਵਾਲਿਆਂ ਦੀ ਹਦਾਇਤ ਉੱਤੇ ਫਾਨਾ ਫਸਾ ਦਿੰਦਾ ਵੀ ਪਹਿਲਾਂ ਦਰਗਿਆਣੇ ਮੰਦਿਰ ਜਾਣਾ ਪਊ। ਸੋ ਦਰਗਿਆਣੇ ਮੰਦਿਰ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਮੁਕਾਬਲੇ ਉੱਤੇ ਉਭਾਰਿਆ ਸੀ, ਉਹ ਗੱਲ ਬਣੀ ਅੱਜ ਤੱਕ ਨਹੀਂ। ਇਵੇਂ ਹੀ ਰਾਮ ਤੀਰਥ ਲਖਪਤ ਰਾਏ ਨੇ ਦਰਬਾਰ ਸਾਹਿਬ ਦੇ ਮੁਕਾਬਲੇ ਤੇ ਬਣਾਇਆ ਸੀ। ਤੇ ਸਾਡੀ ਕੌਮ ਜਿਹੜੀ ਆ, ਉਹਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਇੰਨਾ ਚੜਿਆ ਹੋਇਆ, ਉਹ ਕਹਿੰਦੇ ਆ ਜੀ ਇਹ ਜੀ ਲਵ ਕੁਸ਼ ਨੇ ਇੱਥੇ ਜੀ ਲੜਾਈ ਕੀਤੀ ਜੀ, ਇੱਥੇ ਅੰਮ੍ਰਿਤ ਦਾ ਘੜਾ ਦੱਬਤਾ। ਫਿਰ ਕੋਈ ਉੱਠ ਕੇ ਆ ਜਿਹੜੇ ਜ਼ਿਆਦਾ ਗੁਣੀ ਗਿਆਨੀ ਆ, ਮੈਂ ਕਹਿੰਦਾ ਵੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਹੋ ਜਿਹਾ ਗਿਆਨ ਜਿਹੜਾ ਸਿੱਖਾਂ ਨੂੰ ਬਾਹਮਣੀਕਰਨ ਕਰੇ, ਹਿੰਦੂਕਰਨ ਕਰੇ, ਸਨਾਤਨੀ ਸਿੱਖ ਕੇਸਾਧਾਰੀ ਹਿੰਦੂ ਬਣਾਵੇ, ਉਹਦੇ ਨਾਲੋਂ ਤਾਂ ਉਹ ਵਧੀਆ ਨੇ ਜਿਨ੍ਹਾਂ ਨੂੰ ਸਮਝ ਘੱਟ ਵਾ ਪਰ ਸਿੱਧਾ ਜਿਹਾ ਕਹਿੰਦੇ ਆ ਜੀ ਅਸੀਂ ਤਾਂ ਗੁਰਦੁਆਰੇ ਨੂੰ ਮੰਨਦੇ। ਬੜੇ ਇਹੋ ਜਿਹੇ ਲੋਕ ਮੈਂ ਜ਼ਿੰਦਗੀ 'ਚ ਦੇਖੇ ਆ, ਜਿਨ੍ਹਾਂ ਨੂੰ ਸਿੱਖ ਫਲਸਫੇ ਦੀ, ਸਿੱਖ ਇਤਿਹਾਸ ਦੀ, ਸਿੱਖ ਸਿਧਾਂਤ ਦੀ ਬਹੁਤੀ ਬਰੀਕੀ ਨਾਲ ਸਮਝ ਨਹੀਂ, ਪਰ ਸਿੱਧਾ ਜਿਹਾ ਕੰਮ ਹੁੰਦਾ ਜੀ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਚੀਜ਼ ਨੂੰ ਕਦੇ ਮੱਥਾ ਨਹੀਂ ਟੇਕਦੇ। ਵਧੀਆ ਨਹੀਂ। ਆ ਜਿਹੜੇ ਕਹਿੰਦੇ ਆ ਸਾਨੂੰ ਬੜਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆ ਜੀ, ਮੈਂ ਫਲਾਨਾ ਗ੍ਰੰਥ ਪੜ੍ਹਿਆ, ਮੈਂ ਫਲਾਨਾ ਇਹ ਹੋ ਗਿਆ, ਉਹ ਜਿਹੜੇ ਸਾਰੀਆਂ ਗੱਲਾਂ ਉਹ ਕਰਦੇ ਆ ਜਿਹਦੇ ਨਾਲ ਸਿੱਖ ਸਨਾਤਨਵਾਦ ਨਾਲ ਜੁੜਨ। ਜਿਹੜੇ ਆਧਾਰ ਪੈਦਾ ਕਰਦੇ ਆ, ਜਿਵੇਂ ਕੰਗਣਾ ਰਣੌਤ ਭਕਾਈ ਮਾਰੀ ਜਾਂਦੀ ਆ, ਕਹਿੰਦੀ ਮੰਦਿਰ 'ਚ ਬਹਿ ਗਏ ਸੀ ਭਿੰਡਰਾਂ ਵਾਲੇ ਸੰਤ। ਪਹਿਲਾਂ ਤਾਂ ਮੰਦਿਰ ਵਾਲੀ ਗੱਲ ਪਤਾ ਨਹੀਂ ਕਿੱਥੋਂ ਇਹਨਾਂ ਦੇ ਦਿਮਾਗ 'ਚ ਕੁੱਤਾ ਕੀੜਾ ਪਾੜਿਆ। ਉਪਰੰਤ ਕਹਿੰਦੀ ਜੀ AK-47, ਜਿੱਥੋਂ ਤੱਕ ਸਾਡੇ ਸਾਰਿਆਂ ਦੇ ਸਾਹਮਣੇ ਇਤਿਹਾਸ ਹੈ, AK-47 ਸੰਤ ਭਿੰਡਰਾਂ ਵਾਲਿਆਂ ਦੇ ਵੇਲੇ 1984 ਤੱਕ ਮੈਨੂੰ ਤਾਂ ਲੱਗਦਾ ਨਹੀਂ ਵੀ ਦਰਬਾਰ ਸਾਹਿਬ 'ਚ ਆ ਗਈ ਹੋਵੇ, ਪਰ ਜਾਣੀ ਕਿ ਚਲੋ AK-47 ਗੱਲ ਉਹਨੇ ਤਾਂ ਅਸਲ ਵਿੱਚ ਕਹੀ ਆ ਵੀ ਅਸਲਾ ਬਰੂਦ ਲੈ ਕੇ, ਵੈਪਨ ਲੈ ਕੇ, ਹਥਿਆਰ ਲੈ ਕੇ ਦਰਬਾਰ ਸਾਹਿਬ 'ਚ ਸੰਤ ਕਿਉਂ ਬੈਠੇ ਸੀ। ਜਿਹੜੀ ਉਹਨੇ ਇਹ ਗੱਲ ਕਹੀ ਆ, ਇਹਦੇ ਉੱਤੇ ਥੋੜੀ ਜਿਹੀ ਗੱਲ ਆਪਾਂ ਨੂੰ ਕਰਨੀ ਬਣਦੀ। ਇਹ ਗੱਲ ਅੱਗੇ ਵੀ ਕਈਆਂ ਨੇ ਭਕਾਈ ਮਾਰੀ ਆ ਵੀ ਦਰਬਾਰ ਸਾਹਿਬ ਕਿਉਂ, ਹੁਣ ਸਿੱਖ ਕਿੱਥੇ ਜਾਵੇ? ਸਿੱਖ ਨੇ ਦਰਬਾਰ ਸਾਹਿਬ 'ਚ ਹੀ ਜਾਣਾ। ਸਿੱਖ ਦਰਬਾਰ ਸਾਹਿਬ ਦੇ ਵਿੱਚ ਬੈਠੇ ਆ, ਧਰਮ ਯੁੱਧ ਮੋਰਚਾ ਲੱਗਿਆ ਹੋਇਆ, ਤੇ ਉੱਥੇ ਲੜਾਈ ਜਦੋਂ ਗੱਲ ਪੈ ਗਈ ਫਿਰ ਉੱਥੇ ਲੜਨਾ ਪੈ ਗਿਆ। ਇਹ ਕਿਹੜੀ ਗੱਲ ਆ ਜੀ? ਤੇ ਕੰਗਣਾ ਰਣੌਤ ਤੇ ਹਿੰਦੂ ਕੇਸਾਧਾਰੀ ਹਿੰਦੂ, ਜਿਹੜੇ ਸਾਡੇ ਵਿੱਚ ਕਈ ਕੇਸਾਧਾਰੀ ਹਿੰਦੂ ਨੇ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ ਝੱਲ ਖਿਲਾਰਨਾ ਸ਼ੁਰੂ ਕੀਤਾ ਹੋਇਆ ਕਿ ਜੀ ਸੰਤ ਭਿੰਡਰਾਂ ਵਾਲੇ ਜਿਹੜੇ ਸੀ ਉਹ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਲੈ ਕੇ ਬਹਿ ਗਏ। ਹੁਣ ਜਨਾਨੀ ਜਾਤ ਆ ਜਿਹੜੇ ਹਿੰਦੂ ਤੇ ਕੇਸਾਧਾਰੀ ਹਿੰਦੂ ਦੜ ਵੱਡੀ ਬੈਠੇ ਨੇ, ਇਹ ਅਡੀਕ ਰਹੇ ਨੇ ਵੀ ਕਦੋਂ ਪਿੱਟ ਸਿਆਪਾ ਸ਼ੁਰੂ ਕਰੀਏ ਕਿ ਹਾਏ ਜੀ ਜਨਾਨੀ ਨਾਲ ਮਾੜਾ ਕਰਦਾ, ਹਾਏ ਕੰਗਣਾ ਰਣੌਤ ਦੇ ਨਾਲ ਆਹ ਕੀ ਹੋ ਗਿਆ। ਆ ਪਿਛਲੇ ਪਿੱਟਦੇ ਸੀ ਨਾ ਜਦੋਂ ਇੱਕ ਕੁਲਜਿੰਦਰ ਕੌਰ ਨੇ ਚੰਡੀਗੜ੍ਹ ਮੋਹਾਲੀ ਏਅਰਪੋਰਟ ਦੇ ਉੱਤੇ ਇੱਕ ਥੱਪੜਾ ਜੜਿਆ ਸੀ। ਸੋ ਇਹ ਜਿਹੜਾ ਲਾਣਾ
ਕਿ ਹਾਏ ਜੀ ਖਾੜਕੂ ਆ ਗਏ, ਹਾਏ ਖਾਲਿਸਤਾਨੀ ਆ ਗਏ, ਪਿੱਟਣ ਨੂੰ ਤਿਆਰ ਬੈਠਾ ਕਿ ਕੋਈ ਕੰਗਣਾ ਰਣੌਤਾ ਹੀ ਛੱਤਰ ਫੇਰੇ ਤੇ ਫਿਰ ਅਸੀਂ ਪਿੱਟੀਏ। ਹੁਣ ਨਹੀਂ ਇਹਨਾਂ ਨੇ ਬੋਲਣਾ ਕਿ ਕਿਉਂ ਤੂੰ ਭਗਾਈ ਮਾਰਦੀਆਂ, ਤੇਰੀ ਫਿਲਮ ਨੂੰ ਮਨਜ਼ੂਰੀ ਦੇਤੀ, 4 ਪੈਸੇ ਬਣਾ ਲਾ ਜਿਹੜੇ ਬਣਦੇ। ਹੁਣ ਗੱਲ ਇਹ ਹੈ ਵੀ ਸਾਡੀ ਕੌਮ ਦੇ ਵਿੱਚ ਇਹੋ ਜਿਹੀ ਇੱਕ ਬਿਮਾਰੀ ਆ ਜਿਹੜੇ ਕਹਾੜੇ ਦਾ ਦਸਤਾ ਬਣਨ ਵਾਲੇ ਸਿੱਖਾਂ ਦੀ। ਬਾਕੀਆਂ ਦੀ ਗੱਲ ਛੱਡੋ, ਮਨਜਿੰਦਰ ਸਿੰਘ ਸਰਸਾ ਤੇ ਹੋਰ ਜਿਹੜੇ ਬੀਜੇਪੀ ਚ ਨੇ, ਸਰਚਾਂਦ ਸਿੰਘ, ਲਾਲਪੁਰਾ, ਕਈ ਹੋਰ ਕਾਲੇਪੁਰੇ ਪੀਲੇਪੁਰੇ ਤੁਰੇ ਫਿਰਦੇ ਆ। ਇਹਨਾਂ ਸਾਰਿਆਂ ਦੀ ਭਕਾਈ ਪਤਾ ਕੀ ਹੁੰਦੀ ਆ? ਅਸੀਂ ਬੀਜੇਪੀ ਚ ਮੋਦੀ ਸਾਹਿਬ ਨਾਲ ਤਾਂ ਬਣਾ ਕੇ ਰੱਖੀ ਹੋਈ ਆ ਵੀ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ, ਤੇ ਹੁਣ ਕਿੱਥੇ ਮਰੇ ਹੋਏ ਹੋ। ਹੁਣ ਸਿੱਖ ਜਜ਼ਬਾਤਾਂ ਨੂੰ ਲਾਗੂ ਲਾ ਰਹੀ ਆ। ਜਾ ਕੇ ਮੋਦੀ ਦੀ ਚੌਂਕੀ ਜਿਹੜੇ ਭਰਦੇ ਹੁੰਦੇ ਆ, ਫੋਟੋਆਂ ਜਿਹਾ ਖਿਚਾ ਕੇ ਵੀ ਅਸੀਂ ਜੀ ਮੋਦੀ ਕੋਲੇ ਗਏ, ਮੋਦੀ ਨੇ ਸਾਨੂੰ ਚਾਹ ਪਿਲਾਈ, ਮੋਦੀ ਸਾਨੂੰ ਕੌਫੀ ਪਿਲਾਈ, ਮੋਦੀ ਨੇ ਸਾਨੂੰ ਰੋਟੀ ਖਿਲਾਈ। ਤੁਰ ਫਿੱਟੇ ਮੂੰਹ ਧਰਕਾਰਾ ਲਾਹਣਤਾ ਤੁਹਾਡੇ ਜੇ ਤੁਸੀਂ ਇੱਕ ਚਿੱਠੀ ਲੈ ਕੇ ਜਾਂ ਮਿਲ ਕੇ ਮੋਦੀ ਨੂੰ ਇਹ ਨਹੀਂ ਕਹਿ ਸਕਦੇ ਕਿ ਸਦੀ ਦਾ ਮਹਾਨ ਸਿੱਖ ਐਲਾਨਿਆ ਹੋਇਆ ਸੰਤ ਭਿੰਡਰਾਂ ਵਾਲਿਆਂ ਨੂੰ, ਤੇ ਉਹਨਾਂ ਦੀ ਯਾਦਗਾਰ ਬਣੀ ਹੋਈ ਆ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ, ਜਿੱਥੇ ਸਾਡੀ ਕੌਮ ਦੇ ਨਾਇਕਾਂ ਦੀਆਂ ਫੋਟੋਆਂ ਨੇ, ਉੱਥੇ ਲੱਗੀ ਆ ਉਹਦੀ ਫੋਟੋ। ਤੇ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਤੇਰੀ ਬੀਜੇਪੀ ਦੀ ਐਮਪੀ ਭਕਾਈ ਮਾਰਦੀ ਆ, ਰੋਕ ਇਹਨੂੰ। ਪਰ ਇਹਨਾਂ 'ਚ ਇੰਨੀ ਜਾਨ ਹੁੰਦੀ ਤਾਂ ਗੱਲ ਕਾਹਦੀ ਸੀ? ਇਹ ਜਿਹੜੇ ਬੀਜੇਪੀ ਮਾਰਕਾ ਸਿੱਖ ਨੇ, ਇਹ ਬਿਲਕੁਲ ਉਹੀ ਬਰੀਡ ਆ ਜਿਹੜਾ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੰਦਰਾ ਕੋਲੇ ਜਾ ਕੇ ਉੱਥੇ ਪਿੱਟਣ ਲੱਗੇ ਹੋਏ ਸੀਗੇ ਵੀ ਬੀਬੀ ਇੰਦਰਾ ਤੂੰ ਤਾਂ ਕਮਾਲ ਕਰਤੀ, ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਿੱਖ ਤਾਂ ਖੁਸ਼ ਹੀ ਬੜਿਆ ਤੇਰੇ ਤੇ। ਜਿਵੇਂ ਕੰਗਣਾ ਰਣੌਤ ਭਕਾਈ ਮਾਰਨ ਲੱਗੀ ਆ, ਕਹਿੰਦੀ 99% ਤਾਂ ਸਿੱਖ ਮੇਰੇ ਨਾਲ ਨੇ। ਉਹ ਇੰਨੇ ਇਹੋ ਜਿਹਾ ਨੂੰ ਦੇਖ ਕੇ ਕਹਿੰਦੀ ਹੈ ਜਿਹੜੇ ਬੀਜੇਪੀ ਦੇ ਗੋਗੇ ਗਾਉਂਦੇ ਆ। ਸੋ ਕਹਾੜੇ ਦਾ ਦਸਤਾ ਬਣੇ ਹੋਏ ਸਿੱਖਾਂ ਕਰਕੇ ਸਾਡੀ ਕੌਮ ਜਿਹੜੀ ਆ ਉਹ ਬੜੇ ਕਸੂਤੇ ਦਿਨ ਦੇਖ ਰਹੀ ਆ। ਪਰ ਗੱਲ ਇਹ ਹੈ ਵੀ ਸਾਡੇ ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਕੇਸਾਂ ਤੇ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗਿਓ। ਹੁਣ ਕੰਗਣਾ ਰਣੌਤ ਤੇ ਇਸ ਮੁਲਕ ਦਾ ਸਿਸਟਮ ਤਾਂ ਕਹਿੰਦਾ ਹੈਗਾ ਵੀ ਸਿੱਖ ਕਕਾਰ ਲਾ ਕੇ ਆਓ ਜੇ ਪੇਪਰ ਵੀ ਦੇਣੇ। ਗੁਰੂ ਸਾਹਿਬ ਦੇ ਕੋਲੇ ਤਾਂ ਗੱਲ ਹੀ ਬੜੀ ਵੱਡੀ ਆ। ਇਹ ਤਾਂ ਕਹਿੰਦੇ ਜੇ ਪੇਪਰ ਦੇਣ ਆਉਣੇ ਆ, ਇੱਥੇ ਇੱਕ ਜੱਜ ਪੁੱਛਦਾ ਫਿਰਦਾ ਸੀ, ਕਹਿੰਦਾ ਪੱਗ ਕਾਹਤੋਂ ਬੰਨਣੀ ਆ, ਕਿੰਨੇ ਮੀਟਰ ਦੀ ਬੰਨਣੀ ਆ, ਮੈਨੂੰ ਦੱਸੋ। ਹੁਣ ਸਿੱਖ ਇਸ ਮੁਲਕ ਦੇ ਵਿੱਚ ਇਹੋ ਜਿਹੇ ਮਾਹੌਲ ਵਿੱਚ ਨਹੀਂ ਰਹਿ ਸਕਦੇ, ਇਸੇ ਕਰਕੇ ਖਾਲਿਸਤਾਨ ਜ਼ਰੂਰੀ ਹੈ। ਜਿੱਥੇ ਕੋਈ ਨਾ ਪੁੱਛੇ ਵੀ ਭਾਈ ਕਿਰਪਾਨ ਪਾਉਣੀ ਆ ਕਿ ਨਹੀਂ, ਪਤਾ ਹੋਵੇ ਵੈਸੇ ਵੀ ਇਹ ਸਿੱਖਾਂ ਦਾ ਧਰਮ। ਪਰ ਆਹ ਮੁਲਕ ਜਿਹਦੇ ਲਈ ਕਹਿੰਦੇ ਉਹ ਬੜੀਆਂ ਕੁਰਬਾਨੀਆਂ ਕੀਤੀਆਂ ਜੀ, ਅਸੀਂ ਐ ਕਰਤਾ ਉਹ ਕਰਤਾ, ਇੱਥੇ ਤਾਂ ਪਾਬੰਦੀਆਂ ਨੇ। ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਮੁਲਕਾਂ ਦੇ ਸਿਸਟਮ ਦੇ ਵਿੱਚ ਉੱਥੇ ਕਹਿੰਦੇ ਆ ਵੀ ਸਿੱਖਾਂ ਦੇ ਜਜ਼ਬਾਤਾਂ ਦਾ ਖਿਆਲ ਰੱਖੋ, ਪੰਜਾਬੀ ਲਿਖੋ ਇਹਨਾਂ ਲਈ। ਕਿਰਪਾਨ ਇਹਨਾਂ ਦੇ ਧਰਮ ਦਾ ਚਿੰਨ੍ਹ ਆ, ਅੰਗ ਆ, ਸਬੂਤ ਆ, ਪ੍ਰਤੀਕ ਆ, ਇਹ ਕਕਾਰਾਂ ਚ ਆਉਂਦੀ ਆ। ਇਹਨਾਂ ਦਾ ਫਲਸਫਾ ਬੜਾ ਮਹਾਨ ਆ, ਇਹਨਾਂ ਦੀ ਕਿਰਪਾਨ ਨਾ ਲਾਓ, ਆਪਾਂ ਕਾਨੂੰਨ ਉਹੋ ਜਿਹਾ ਬਣੂ। ਸੋ ਇੱਕ ਤਾਂ ਉਹ ਮੁਲਕ ਨੇ ਜਿਹੜੇ ਸਿੱਖ ਜਜ਼ਬਾਤਾਂ ਦਾ ਪੂਰਾ ਖਿਆਲ ਰੱਖਦੇ ਆ, ਇੱਕ ਆਹ ਮੁਲਕ ਆ ਜਿਹੜਾ ਸਿੱਖਾਂ ਦੀ ਬੇਇੱਜ਼ਤੀ ਕਰਨ ਨੂੰ ਕਹਿੰਦਾ ਕਕਾਰ ਲਾ ਕੇ ਆਓ। ਹੁਣ ਕਈ ਵਾਰ ਮੈਂ ਗੱਲਾਂ ਸੁਣਦਾ ਚੈਨਲਾਂ ਦੇ ਉੱਤੇ ਵੀ ਇੱਕ ਹਿੰਦੂ ਬੰਦਾ ਕਦੇ ਵੀ ਸਿੱਖ ਜਜ਼ਬਾਤ ਨੂੰ ਸਮਝ ਹੀ ਨਹੀਂ ਸਕਦਾ। ਪਰ ਇੱਥੇ ਤਾਂ ਕਮਾਲ ਹੋਈ ਪਈ ਆ, ਹਿੰਦੂਆਂ ਦੇ ਜਿੰਨੇ ਰਿਸ਼ੀ ਮੁਨੀ ਭਗਵਾਨ ਨੇ ਉਹ ਸਾਰੇ ਸ਼ਾਸਤਰਾਂ ਵਾਲੇ ਆ, ਕੇਸਾਂ ਵਾਲੇ ਆ। ਰਾਮਚੰਦਰ ਦੇ ਜੂੜਾ ਨਕਲੀ ਲਾਉਂਦੇ ਆ ਜਦੋਂ ਰਾਮਲੀਲਾ ਕਰਦੇ ਆ, ਕਿਉਂਕਿ ਅਸਲੀ ਸੀਗਾ ਉਹਦੇ ਤੇ ਕੇਸ ਕ੍ਰਿਸ਼ਨ ਦੇ ਵੀ ਨੇ। ਜਿੰਨੇ ਰਿਸ਼ੀ ਮੁਨੀ ਆ ਉਹਨਾਂ ਦੀਆਂ ਬੁੱਤ ਜਾਂ ਫੋਟੋਆਂ ਦੇਖੋ, ਸਾਰਿਆਂ ਦੀ ਕੇਸ ਨੇ। ਰਿਸ਼ੀਆਂ ਮੁਨੀਆਂ ਦੇ ਪੁਰਾਤਨ ਰੱਬਾਂ ਭਗਵਾਨਾਂ ਅਵਤਾਰਾਂ ਦੇ, ਜਿਨ੍ਹਾਂ ਨੂੰ ਹਿੰਦੂ ਭਾਈਚਾਰੇ ਵਾਲੇ ਆਪਦੇ ਨਾਇਕ ਮੰਨਦੇ ਆ, ਪੈਗੰਬਰ ਮੰਨਦੇ ਆ, ਉਹ ਸਾਰੇ ਕੇਸਾਂ ਵਾਲੇ ਆ। ਜੇ ਹੁਣ ਤੁਸੀਂ ਹਿੰਦੂ ਨਹੀਂ ਰੱਖਦੇ ਤੇ ਸਿੱਖਾਂ ਦੇ ਕੇਸ ਕਾਹਤੋਂ ਚਾਹੁੰਦੇ ਆ ਤੁਹਾਨੂੰ? ਫਿਰ ਸਾਰਿਆਂ ਕੋਲੇ ਪੁਰਾਤਨ ਰਿਸ਼ੀਆਂ ਮੁਨੀਆਂ ਰੱਬਾਂ ਭਗਵਾਨਾਂ ਅਵਤਾਰਾਂ ਕੋਲੇ ਸ਼ਾਸਤਰ ਜ਼ਰੂਰੀ ਹੈ। ਕ੍ਰਿਸ਼ਨ ਸੁਦਰਸ਼ਨ ਚੱਕਰ ਰੱਖਦਾ ਹੈ, ਭਗਵਾਨ ਆ ਤੁਹਾਡੇ ਹਿਸਾਬ ਨਾਲ। ਰਾਮਚੰਦਰ ਭਗਵਾਨ ਕਹਿੰਦਾ ਹੈ, ਕਹਾਉਂਦਾ ਤੁਹਾਡੇ ਤੋਂ, ਤੁਸੀਂ ਭਗਵਾਨ ਮੰਨਦੇ ਹੋ ਉਹਨੂੰ, ਭਗਵਾਨ ਸ਼੍ਰੀ ਰਾਮ।
ਉਹਦੇ ਕੋਲੇ ਤੀਰ ਕਮਾਨ। ਹਨੂਮਾਨ ਹੈ, ਹਨੂਮਾਨ ਕੋਲੇ ਗਦਾ ਰੱਖੀ ਹੋਈ ਆ। शिव जी कोले त्रिशूल आ। होर जिन्ने देवी देवते देखी दे आ सारियां दे कोले शस्त्र। एक दुर्गा माता ओदे 10 बाहां दसदे हो तुसीं ते दसां च हथियार फड़े हुए। 10 बाहां दे विच हथियार आ, फिर तसल्ली फेर नहीं होई, फिर उत्ते शेर ते बिठाती हो। हुण हिंदू जिहड़े ने भाईचारे दे लोक ਉਹਨਾਂ ਨੂੰ ਪਤਾ ਵੀ ਇਹ ਜਿਹੜੇ ਕੇਸਾਂ ਵਾਲੇ ਸ਼ਾਸਤਰਾਂ ਵਾਲੇ ਸਾਡੇ ਧਾਰਮਿਕ ਰਹਿਬਰ ਨੇ, ਨਾਇਕ ਨੇ ਸਾਡੇ। ਜੇ ਧਰਮ ਨੂੰ ਬਚਾਉਣਾ, ਧਰਮ ਅਸਥਾਨ ਨੂੰ ਬਚਾਉਣਾ, ਆਪਦੀ ਮਰਿਆਦਾ ਨੂੰ ਬਚਾਉਣਾ ਤਾਂ ਇਹਨਾਂ ਕੋਲੇ ਹਥਿਆਰ ਜ਼ਰੂਰੀ ਚਾਹੀਦੇ ਆ। ਨਹੀਂ ਵਿਰੋਧੀ, ਨਹੀਂ ਸ਼ਰੀਕ, ਨਹੀਂ ਦੁਸ਼ਮਣ ਕਿਤੇ ਛੱਡਦੇ। ਪਰਸ਼ੂਰਾਮ ਦੇ ਕਹਾੜੇ ਦੀ ਦਾਸਤਾਨ ਕਿਹਨੂੰ ਨਹੀਂ ਪਤਾ? ਸਭ ਹਿੰਦੂਆਂ ਨੂੰ ਪਤਾ। ਹਿੰਦੂਆਂ ਨੂੰ ਤਾਂ ਕੀ, ਸਾਡੇ ਭਾਈਚਾਰੇ ਨੂੰ ਵੀ ਪਤਾ। ਸੋ ਜਿਹੜੀ ਕੰਗਣਾ ਰਣੌਤ ਪਿੱਟਦੀ ਫਿਰਦੀ ਆ ਤੇ ਨਾਲ ਸਾਡੇ ਭਾਈਚਾਰੇ ਦੇ ਕਲਪਣ ਲੱਗੇ ਹੋਏ ਨੇ ਕਿ ਹਾਏ ਸਿੱਖਾਂ ਨੇ ਹਥਿਆਰ ਕਾਹਤੋਂ ਰੱਖੇ। ਭਾਈ ਹਥਿਆਰ ਗੁਰੂ ਸਾਹਿਬਾਨ ਦੇ ਹੁਕਮ ਦੇ ਤਹਿਤ ਰੱਖੇ ਤੇ ਬਿਲਕੁਲ ਠੀਕ ਰੱਖੇ। ਹੁਣ ਤੁਹਾਡੇ ਮਗਰ ਲੱਗੀਏ ਤਾਂ ਕੀ ਕਰਾਂਗੇ? ਸਾਡੇ ਤਾਂ ਅਕਾਲ ਤਖਤ ਸਾਹਿਬ ਦੇ ਉੱਤੇ ਹਰ ਰੋਜ਼ ਸ਼ਾਮ ਨੂੰ ਸਾਰੀਆਂ ਬੰਦੂਕਾਂ, ਪਿਸਤੌਲਾਂ, ਕਿਰਪਾਨਾਂ ਦੇ ਦਰਸ਼ਨ ਦਿਦਾਰੇ ਕਰਾਏ ਜਾਂਦੇ ਨੇ ਵੀ ਇਹਨਾਂ ਨਾਲ ਖਾਲਸਾ ਪੰਥ ਨੇ ਇਹਦੇ ਨਾਲ ਮੱਸਾ ਰੰਗੜ ਰੜਕਾਇਆ ਸੀ, ਇਹਦੇ ਨਾਲ ਫਲਾਨਾ ਝਟਕਾਇਆ, ਇਹਦੇ ਨਾਲ ਫਲਾਨਾ ਰਗੜਿਆ। ਸਭ ਕੁਝ ਦਰਸ਼ਨ ਕਰਾਏ ਜਾਂਦੇ ਆ ਤਖਤਾਂ ਦੇ। ਤੁਸੀਂ ਕਹਿੰਦੇ ਜੋ ਹਥਿਆਰ ਲੈ ਕੇ ਕਾਹਤੋਂ ਚਲੇ ਗਏ? ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜਦੋਂ ਡੱਲੇ, ਭਾਈ ਡੱਲੇ ਨੇ ਬੰਦੂਕ ਵਾਲੀ ਉਹ ਸਾਖੀ ਆਪਾਂ ਨੂੰ ਸਭ ਨੂੰ ਪਤਾ। ਮੈਨੂੰ ਉਹਦੀ ਅਹਿਮੀਅਤ ਬੜੀ ਵਧੀਆ ਲੱਗਦੀ ਸਾਖੀ ਦੀ। ਮੈਂ ਕਿਹਾ ਕਈਆਂ ਨੇ ਭਗਾਈ ਮਾਰਿਆ ਕਰਨੀ ਸੀ, ਕਿਰਪਾਨ ਲਈ ਕਿਹਾ ਗੁਰੂ ਸਾਹਿਬ ਨੇ। ਜਿਹੜਾ ਤੁਸੀਂ ਕਹਿੰਦੇ ਹੋ ਸ਼ਾਸਤਰਾਂ ਤੇ ਕੇਸਾਂ ਬਿਨਾਂ ਦਰਸ਼ਨ ਨਹੀਂ ਦੇਣੇ, ਉਹ ਤਾਂ ਕਕਾਰ ਦੀ ਕਿਰਪਾਨ ਦੀ ਗੱਲ ਆ। ਬਾਕੀ ਹਥਿਆਰਾਂ ਬਾਰੇ ਤਾਂ ਹੈ ਨਹੀਂ। ਗੁਰੂ ਸਾਹਿਬ ਨੇ ਤਾਂ ਬੰਦੂਕ ਨਹੀਂ ਵਰਤੀ, ਇਹੋ ਜਿਹੀ ਭਗਾਈਏ ਮਾਰ ਸਕਦੇ ਸੀ। ਆ ਵਧੀਆ ਹੋ ਗਿਆ ਜਿਹੜੀ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਵੇਲੇ ਬੰਦੂਕ ਦੀ ਪਰਖ ਵਾਲੀ ਸਾਖੀ ਸਾਡੇ ਸਾਹਮਣੇ। ਸੋ ਹਰ ਉਹ ਸ਼ਾਸਤਰ ਗੁਰੂ ਘਰ ਚ ਪ੍ਰਵਾਨ ਹੈ ਜਿਹੜਾ ਵੀ ਗਾਹਾਂ ਕਿਤੇ ਬਣਨਾ ਹੋਵੇ। ਸ਼ਾਸਤਰਾਂ ਤੋਂ ਬਗੈਰ ਸੰਤ ਸਿਪਾਹੀ ਦਾ ਕਨਸੈਪਟ ਪੂਰਾ ਹੋ ਹੀ ਨਹੀਂ ਸਕਦਾ। ਪਰ ਹਿੰਦੂਆਂ ਨੂੰ ਖਾਸ ਤੌਰ ਤੇ ਕੰਗਣਾ ਰਣੌਤ ਵਰਗੀਆਂ ਨੂੰ ਇਹ ਨਾ ਅਕਲ ਹੈਗੀ, ਨਾ ਆਉਣੀ ਹੈ। ਇਹਨੂੰ ਕਹੋ ਵੀ ਜੇਕਰ ਸ਼ਾਸਤਰ ਮਾੜੇ ਆ, ਜੇ ਦਰਬਾਰ ਸਾਹਿਬ ਦੇ ਵਿੱਚ ਸ਼ਾਸਤਰ ਲੈ ਕੇ ਬਹਿਣਾ ਮਾੜਾ, ਉਹ ਜਿਹੜਾ ਪੰਡਤ ਇੱਥੇ ਆ ਕੇ ਪਿੱਟਦਾ ਸੀਗਾ ਬਈ ਕਸੂਰ ਦੇ ਲੈ ਗਏ ਉਸਮਾਨ ਖਾਨ ਹੁਣੀ ਪਠਾਨ ਮੇਰੀ ਪੰਡਤਾਣੀ ਚੱਕ ਕੇ, ਉਹ ਫਿਰ ਕਿਸੇ ਮੰਦਿਰ 'ਚ ਜਾ ਕੇ ਪਿੱਟਦਾ ਜਾ ਕੇ ਵੀ ਮੰਦਿਰ ਵਾਲਿਓ, ਪੁਜਾਰੀਓ, ਮੇਰੀ ਪੰਡਤਾਣੀ ਲੈ ਗਿਆ ਚੱਕ ਕੇ। ਉਹ ਫਿਰ ਮੰਤਰ ਮੂਤਰ ਨਾਲ ਛੁਡਵਾ ਦਿੰਦੇ। ਉੱਥੇ ਫਿਰ ਸ਼ਾਸਤਰ ਆਹੀ ਕੰਮ ਆਉਣਾ ਸੀ, ਆਹੀ ਮੰਤਰ ਕੰਮ ਆਉਣਾ ਸੀ। ਇਸੇ ਮੰਤਰ ਨਾਲ ਨਾਦਰ, ਅਬਦਾਲੀ, ਮੱਸੇ ਰੰਗੜ ਵਰਗੇ ਇਸੇ ਮੰਤਰ ਨਾਲ, ਸ਼ਾਸਤਰ ਦੇ ਨਾਲ ਬੇਸ਼ੁਮਾਰ ਦੁਸ਼ਮਣਾਂ ਨੂੰ, ਮਨੁੱਖਤਾ ਦੇ ਦੁਸ਼ਮਣਾਂ ਨੂੰ, ਕਿਉਂਕਿ ਖਾਲਸੇ ਦੀ ਲੜਾਈ ਸਰਬੱਤ ਦੇ ਭਲੇ ਲਈ, ਉਹਨਾਂ ਸਾਰੇ ਦੁਸ਼ਮਣਾਂ ਨੂੰ, ਇੰਦਰਾ ਗਾਂਧੀ ਤੱਕ, ਬੇਅੰਤ ਸਿੰਘ ਤੱਕ। ਸੋ ਖਾਲਸੇ ਨੇ ਹਰ ਸ਼ਸਤਰ ਵਰਤਣਾ, ਸਰਬੱਤ ਦੇ ਭਲੇ ਲਈ ਵਰਤਣਾ, ਸ਼ਾਂਤੀ ਲਈ ਵਰਤਣਾ। ਸੋ ਜਿਹੜੀ ਇੰਦਰਾ ਜਾਂ ਕੰਗਣਾ, ਇਹਨਾਂ ਨੂੰ ਸਮਝਾਉਣ ਲਈ ਮਿਹਨਤ ਕਰਨ ਦੀ ਲੋੜ ਨਹੀਂ। ਸਾਨੂੰ ਤਾਂ ਇਹ ਪਤਾ ਵੀ ਅਸੀਂ ਧੀਆਂ ਦੇ ਡੋਲੇ ਦੇ ਕੇ ਰਾਜ ਨਹੀਂ ਲੈ। ਸਾਨੂੰ ਤਾਂ ਇਹ ਪਤਾ ਕਿ ਜੇ ਸਿੱਖਾਂ ਕੋਲੇ ਸ਼ਸਤਰ ਆ, ਤਾਕਤ ਆ, ਤਾਂ ਸਾਡਾ ਦਰਬਾਰ ਸਾਹਿਬ, ਸਾਡੇ ਅਕਾਲ ਤਖਤ ਸਾਹਿਬ ਨੂੰ ਕੈਰੀ ਅੱਖ ਨਾਲ ਦੇਖਣ ਵਾਲਿਆਂ ਨੇ ਕਦੇ ਕੋਈ ਕਸਰ ਨਹੀਂ ਛੱਡੀ। ਪਰ ਸਿੱਖਾਂ ਨੇ ਤੁਰੰਤ ਬਣਾਏ ਆ ਨਵੇਂ ਸਿਰੇ। ਤੇ ਤੁਹਾਡਾ ਕਸ਼ਮੀਰ ਦੇ ਵਿੱਚ ਮਟਨ ਦੇ ਕੋਲੇ ਮਾਰਤੰਡ ਦਾ ਮੰਦਿਰ ਵਾ, ਉੱਥੇ ਗਿਆ ਤੇ ਮੇਰੇ ਦਿਲ ਨੂੰ ਕੁਛ ਹੋਵੇ ਵੀ ਜਿਹੜੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੇ ਉਹਨਾਂ ਉੱਤੇ ਪੈਰ ਰੱਖ ਕੇ ਗਾਹਾਂ ਜਾਣਾ ਪੈਂਦਾ। ਪਤਾ ਨਹੀਂ ਕਿੰਨੀਆਂ ਸਦੀਆਂ ਹੋ ਗਈਆਂ, ਉਹ ਮੰਦਿਰ ਜਿਹੜਾ ਦੁਬਾਰਾ ਨਹੀਂ ਬਣਾ ਸਕੇ। ਖੈਰ, ਗੁਰੂ ਸਾਹਿਬਾਨ ਨੇ ਖਾਲਸਾ ਪੰਥ ਨੂੰ ਜਿਹੜੇ ਸਿਧਾਂਤ ਬਖਸ਼ੇ ਆ, ਸੰਕਲਪ ਬਖਸ਼ੇ ਆ, ਉਹਨਾਂ ਤੇ ਪਹਿਰਾ ਦੇਣ ਦੀ ਸਾਨੂੰ
ਸਮਰੱਥਾ ਬਖਸ਼ਣ। ਇਹੀ ਅਰਦਾਸ ਕਰਿਆ ਕਰੀਏ ਤਾਂ ਕਿ ਉਹ ਦਿਨ ਆਵੇ ਜਦੋਂ ਇਹਨਾਂ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਹੋਇਆਂ ਖਾਲਿਸਤਾਨ ਬਣੇ ਤੇ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਹੋਰਨਾਂ ਮੁਲਕਾਂ ਦੇ ਬਰਾਬਰ ਝੂਲੇ। ਇੱਥੇ ਹੀ ਸਮਾਪਤੀ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।